ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ, ਅੱਜ ਲੱਖਾਂ ਧੀਆਂ ਰੋਂਦੀਆਂ ਪਈਆਂ ਵਾਰਿਸ ਸ਼ਾਹ ਨੂੰ ਕਹਿਣ। 1947 ਦੇ ਦੌਰ 'ਚ ਦੇਖੀਏ ਤੇ ਇਸ ਨਫ਼ਰਤ ਦੀ ਅੱਗ ਦੇ ਵਿੱਚ ਸਾਰੇ ਝੁਲਸੇ। ਲੱਖਾਂ ਪੰਜਾਬ ਦੀਆਂ ਧੀਆਂ ਭੈਣਾਂ ਬੱਚੀਆਂ ਉਹਨਾਂ ਦੇ ਨਾਲ ਜੋ ਵਾਪਰਿਆ, ਕਿੰਨੀ ਵੱਡੀ ਗਿਣਤੀ 'ਚ ਉਧਾੜੀਆਂ ਗਈਆਂ, ਕਿਡਨੈਪ ਹੋਈਆਂ, ਕਿੰਨੀ ਵੱਡੀ ਗਿਣਤੀ ਦੇ ਵਿੱਚ ਉਹ ਜਬਰ ਜਨਾਹ ਦਾ ਸ਼ਿਕਾਰ ਹੋਈਆਂ। ਕੋਈ ਖੂਹਾਂ ਦੇ ਵਿੱਚ ਛਾਲਾਂ ਮਾਰ ਰਹੀਆਂ ਨੇ ਬੀਬੀਆਂ, ਕੋਈ ਜਿਹੜੇ ਨੇ ਉਹਨਾਂ ਨੂੰ ਮਾਰ ਮਾਰ ਕੇ ਖੂਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਹੈ। ਚਾਰ ਚਫੇਰੇ ਜਿਹੜੀ ਇਨਸਾਨੀ ਮਾਸ ਹੈ ਉਸ ਦੀ ਦੁਰਗੰਧ ਹੈ, ਸੜਾਂਦ ਹੈ। ਇਸ ਮੁਲਕ ਦੀ ਵੰਡ ਕੋਲੋਂ ਯਾਰੋ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਹੋ, ਹੋਏ ਅਸੀਂ ਵੀ ਹਾਂ। ਜਿਉਂਦੀ ਜਾਨ ਹੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਹੋ, ਢੋਏ ਅਸੀਂ ਵੀ ਹਾਂ। ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ ਤੇ ਰੋਏ ਅਸੀਂ ਵੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब वर्ज़। मैं हाँ तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 16 अगस्त 2022 पहली भादो नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਨਦਾਜ਼ੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਕੈਨੇਡਾ, roku, जादू बॉक्स, शावा, फेसबुक TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸੈਟਲ ਤੋਂ ਸਰਦਾਰ ਮਿੱਤਰਪਾਲ ਸਿੰਘ ਵੱਲੋਂ। ਸੋ ਇਹਨਾਂ ਡਾਕਟਰ ਅਮਰਜੀਤ ਸਿੰਘ ਜੀ ਅਤੇ TV84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਸਿੱਖ ਨੈਰੇਟਿਵ ਨੂੰ ਉਭਾਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਹੋ ਔਰ ਕੌਮ ਨੂੰ ਦੂਰਦ੍ਰਿਸ਼ਟੀ ਅਤੇ ਵਾਪਰ ਰਹੀਆਂ ਘਟਨਾਵਾਂ ਬਾਰੇ ਸਹੀ ਜਾਣਕਾਰੀ ਅਤੇ ਕੀ ਪਹੁੰਚ ਲਈ ਜਾਵੇ ਇਸ ਸਭ ਬਾਰੇ ਬਾਖੂਬੀ ਤੁਸੀਂ ਪਹਿਲ ਦੇ ਆਧਾਰ ਤੇ ਸੁਚੇਤ ਕਰਦੇ ਹੋ। ਸੋ ਅਸੀਂ ਆਪਣੇ ਦਸਵੰਧ ਰਾਹੀਂ ਯੋਗਦਾਨ ਪਾਈਏ ਅਤੇ ਬਾਕੀਆਂ ਨੂੰ ਬੇਨਤੀ ਕਰਾਂਗੇ ਕਿ TV84 ਨੂੰ ਹੋਰ ਮਜ਼ਬੂਤ ਕਰੀਏ ਔਰ ਨੈਰੇਟਿਵ ਬਿਲਡਿੰਗ ਵਿੱਚ ਅਜੇ ਹੋਰ ਬਹੁਤ ਕੰਮ ਕਰਨ ਦੀ ਲੋੜ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਿੱਤਰਪਾਲ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ 1947 ਦੀ ਵੰਡ ਬਾਰੇ ਔਰ ਜਿਸ ਵਿੱਚ ਲੱਖਾਂ ਵਿਕਟਮ ਜਿਹੜੇ ਮਾਰੇ ਗਏ ਔਰ ਉਹਨਾਂ ਦੀ ਜਿਹੜੀ ਅਰਦਾਸ ਹੈ ਅੱਜ ਪਹਿਲੀ ਵਾਰ ਅਕਾਲ ਤਖਤ ਸਾਹਿਬ ਤੇ ਹੋਈ। ਸੋ ਵਿਊਅਰਸ, 15 ਅਗਸਤ 1947 ਨੂੰ ਅੰਗਰੇਜ਼ੀ ਸਾਮਰਾਜ ਦਾ ਅੰਤ ਭਾਰਤ ਤੇ ਪਾਕਿਸਤਾਨ ਦੀ ਦੇਸ਼ ਵੰਡ ਨਾਲ ਹੋਇਆ। ਸੋ ਇਸ ਵੰਡ ਨੂੰ ਜਿਹੜੇ ਆਮ ਲੋਕਾਂ ਵੱਲੋਂ ਉਜਾੜਾ ਕਹਿ ਕੇ ਯਾਦ ਕੀਤਾ ਜਾਂਦਾ। ਸੋ ਕਿਉਂਕਿ ਲੱਖਾਂ ਹਿੰਦੂ, ਸਿੱਖ, ਮੁਸਲਮਾਨ ਨਫ਼ਰਤ ਦੀ ਅੱਗ ਵਿੱਚ ਤਬਾਹ ਬਰਬਾਦ ਹੋਏ। ਸੋ ਅਕਾਲ ਤਖਤ ਸਾਹਿਬ ਦੇ ਇਹਨਾਂ ਲੱਖਾਂ ਵਿਕਟਮਸ ਲਈ 75 ਸਾਲਾਂ ਵਿੱਚ ਪਹਿਲੀ ਵਾਰ ਜਿਹੜੀ ਅਰਦਾਸ ਕੀਤੀ ਗਈ ਜਦੋਂ ਕਿ RSS ਵੱਲੋਂ 14 ਅਗਸਤ ਦੇ ਦਿਨ ਨੂੰ ਇਸ ਬਾਰੇ ਨਫ਼ਰਤ ਫੈਲਾਉਣ ਲਈ ਜਿਹੜਾ ਉਹ ਵਰਤਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ?
ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਸੀਐਟਲ ਤੋਂ ਵੀਰ ਮਿੱਤਰਪਾਲ ਸਿੰਘ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਔਰ ਮੈਂ ਸਮਝਦਾ ਹਾਂ ਵੀ ਡਾਇਸਪੋਰਾ ਸਿੱਖਾਂ ਦੇ ਵਿੱਚ ਇੱਕ ਕਾਫੀ ਸਾਡਾ ਜਾਗਰੂਕ ਤਬਕਾ ਹੈ ਜਿਹੜੇ ਸਮਝਦੇ ਨੇ ਕਿ ਕੌਮ ਦੇ ਸਾਹਮਣੇ ਚੈਲੰਜ ਕੀ ਨੇ, ਜਿਹੜੇ ਇਹ ਵੀ ਸਮਝਦੇ ਨੇ ਕਿ ਅੰਦਰੂਨੀ ਸਾਡੀਆਂ ਸਮੱਸਿਆਵਾਂ ਕੀ ਨੇ। ਕੁਝ ਚੀਜ਼ਾਂ ਜਿੱਥੇ ਅਸੀਂ ਆਪਣੀ ਪੰਜਾਬੀ ਤਹਿਜ਼ੀਬ ਦੀ ਖੂਬਸੂਰਤੀ ਦੀ ਗੱਲ ਕਰਦੇ ਹਾਂ, ਉੱਥੇ ਕੁਛ ਨਾ ਕੁਛ ਐਸਾ ਵੀ ਜਿੱਥੇ ਇੱਕ ਪਾਸੇ ਜਜ਼ਬਾਤੀ ਹੋਣਾ ਇਸ ਗੱਲ ਲਈ ਲਾਹੇਵੰਦਾ ਹੁੰਦਾ ਹੈ ਵੀ ਕਿਸੇ ਗੱਲ ਨੂੰ ਵੀ ਜਜ਼ਬਾਤ ਨਾਲ ਸਮਝਾਇਆ ਜਾ ਸਕਦਾ ਹੈ ਔਰ ਇੱਕਦਮ ਉਸ ਦੇ ਉੱਤੇ ਕੌਮ ਖੜੀ ਹੋ ਜਾਂਦੀ ਹੈ। ਪਰ ਦੂਸਰੇ ਪਾਸੇ ਇਸ ਦੀ ਫਲਿੱਪ ਸਾਈਡ ਇਹ ਹੁੰਦੀ ਹੈ ਕਿ ਬਹੁਤ ਵਾਰ ਜਿਹੜੇ ਲੌਂਗ ਟਰਮ ਚੈਲੰਜਸ ਨੇ ਔਰ ਜਿਵੇਂ ਸਾਡਾ ਦੁਸ਼ਮਣ ਜਿਹੜਾ ਕਿ ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ ਵਰਤਦਾ ਹੈ, ਉਹ ਜਿਸ ਤਰੀਕੇ ਦੇ ਨਾਲ ਆਪਣਾ ਚੱਕਰ ਵਿਊ ਰਚਦਾ ਹੈ ਉਹਦੇ 'ਚ ਅਸੀਂ ਆਪਣੀ ਜਜ਼ਬਾਤੀ ਪਹੁੰਚ ਕਰਕੇ ਕਿਤੇ ਨਾ ਕਿਤੇ ਫਸ ਜਾਂਦੇ ਹਾਂ, ਅੜ ਜਾਂਦੇ ਹਾਂ। ਉਹ ਤੇ ਬਹੁਤ ਵਾਰ ਫਿਰ ਜਿਹੜੀ ਲਾਸਟ ਜਿਹਨੂੰ ਕਹਿੰਦੇ ਨੇ ਕਿ ਹੂ ਹੈਜ਼ ਦਾ ਲਾਸਟ ਲਾਫ, ਉਹ ਬ੍ਰਾਹਮਣ ਦੇ ਕੋਲ ਹੀ ਹੁੰਦੀ ਹੈ। ਸੋ ਅਸੀਂ ਜਦੋਂ ਡਾਇਸਪੋਰਾ ਸਿੱਖਾਂ ਨੂੰ ਲਗਭਗ ਅੱਜ 6 ਮਿਲੀਅਨ ਦੇ ਲਗਭਗ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਵਸਦੇ ਨੇ, ਅਸੀਂ ਉਹਨਾਂ ਦੀ ਜਿੱਥੇ ਤਾਰੀਫ ਕਰਦੇ ਹਾਂ ਉੱਥੇ ਸਾਨੂੰ ਇਹ ਵੀ ਦੇਖਣ ਦੀ ਲੋੜ ਹੈ ਕਿ ਇਸ ਵੇਲੇ ਡਾਇਸਪੋਰਾ ਸਿੱਖਾਂ ਦੇ ਵਿੱਚ ਵੀ ਬੜੀ ਤੇਜ਼ੀ ਦੇ ਨਾਲ ਘੁਸਪੈਠ ਵੀ ਹੋ ਰਹੀ ਹੈ, ਪੈਰਲਲ ਨੈਰੇਟਿਵ ਸਿਰਜੇ ਜਾ ਰਹੇ ਨੇ। ਹੁਣ ਇੱਕ ਪਾਸੇ ਜਦੋਂ ਕਿ ਦੁਨੀਆ ਭਰ ਦੇ ਵਿੱਚ ਸਿੱਖ ਆਪਣੇ ਖਾਲਸਾਈ ਝੰਡੇ ਦੇ ਨਾਲ ਪ੍ਰੋਟੈਸਟ ਕਰ ਰਹੇ ਸੀ, ਰੈਲੀਆਂ ਕਰ ਰਹੇ ਸੀ, ਚਾਰ ਚਫੇਰੇ ਇੱਕ ਮਾਹੌਲ ਸੀ। ਪੰਜਾਬ ਦੀ ਅਸੀਂ ਗੱਲ ਕੱਲ੍ਹ ਕੀਤੀ ਵੇਰਵੇ ਦੇ ਨਾਲ ਔਰ ਮੈਂ ਕੱਲ੍ਹ ਸਾਨੂੰ ਸਾਡੇ ਰਾਜਸਥਾਨ ਤੋਂ ਕੋਈ ਵਿਊਅਰ ਦੇਖਦੇ ਨੇ, ਉਹਨਾਂ ਨੇ ਉੱਥੋਂ ਦੀਆਂ ਸੈਲਫੀਜ਼ ਵੀ ਖਿੱਚ ਕੇ ਭੇਜੀਆਂ। ਉਹਨਾਂ ਨੇ ਕਿਹਾ ਜੀ ਤੁਸੀਂ ਪੰਜਾਬ ਹਰਿਆਣੇ ਦੀ ਗੱਲ ਕੀਤੀ ਹੈ, ਰਾਜਸਥਾਨ 'ਚ ਵੀ ਅਸੀਂ ਥਾਂ ਥਾਂ ਝੰਡੇ ਲਹਿਰਾਏ ਨੇ ਔਰ ਇਸ ਦਿਨ ਨੂੰ ਅਸੀਂ ਸਿੱਖਾਂ ਦੀ ਆਜ਼ਾਦੀ ਦਿਵਸ ਵਜੋਂ ਹੀ ਮਨਾਇਆ। ਸੋ ਅਸੀਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦੇ। ਪਰ ਉੱਥੇ ਹੀ ਮੈਂ ਨਿਊਯਾਰਕ ਦੇ ਵਿੱਚ ਦੇਖ ਰਿਹਾ ਸੀ ਕਿ ਜਿਉਂ ਹੀ ਅਸੀਂ ਐਤਵਾਰ ਦੇ ਸੈਮੀਨਾਰ ਤੋਂ ਬਾਅਦ ਨਿਕਲ ਰਹੇ ਸੀ ਬਾਹਰ 3 ਵਜੇ, ਹਾਲਾਂਕਿ ਇੱਕ ਦਿਨ ਪਹਿਲਾਂ ਤੋਂ ਇਸ ਕਿਸਮ ਦਾ ਹਵਾੜਾ ਸੀ, ਰਿਊਮਰ ਸੀ ਕਿ ਜੀ ਇੱਥੇ ਇੱਕ ਗ੍ਰੰਥੀ ਜਿਹੜੇ ਕਿ ਨਵੇਂ ਹੁਣ ਗੁਰਦੁਆਰਾ ਖਲਾਇਆ ਗਿਆ ਜਿਨ੍ਹਾਂ ਨੂੰ, ਕਿ ਉਹ ਰਾਜਗੁਰੂ ਸੁਖਦੇਵ ਭਗਤ ਸਿੰਘ ਇਹਨਾਂ ਸਾਰਿਆਂ ਨੂੰ ਵੀ, ਕਿਉਂਕਿ ਜਿਹੜੀ ਉਹਨਾਂ ਦੀ ਵੀਡੀਓ ਇਹਦੇ ਨਾਲ ਰਿਲੇਟਡ ਆਈ ਉਹਦੇ 'ਚ ਨਜ਼ਰ ਆ ਰਿਹਾ ਕਿ ਭਾਵੇਂ ਆੜ ਉਹ ਨਿਸ਼ਾਨ ਸਾਹਿਬ ਦੀ ਵੀ ਲੈ ਰਹੇ ਨੇ, ਲੇਕਿਨ ਇੱਕ ਨਵਾਂ ਨੈਰੇਟਿਵ ਬਾਹਰ ਵੀ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਸਿੱਖ ਕੌਮ ਨੂੰ ਜਿਹੜੀ ਹੁਣ ਫਰਮਲੀ ਆਪਣੀ ਡਗਰ ਦੇ ਉੱਤੇ ਤੁਰੀ ਹੈ ਕਿ ਖਾਲਿਸਤਾਨ ਲਿਬਰੇਟ ਕਰਵਾਉਣਾ ਹੈ, ਉਹਨਾਂ ਨੂੰ ਫੇਰ ਸਰਬ ਸਾਂਝਾਪਨ ਤੇ ਸਾਂਝਾ ਇਹੋ ਜਿਹਾ ਹੀ ਕੰਮ ਉਸ ਗ੍ਰੰਥੀ ਰਾਹੀਂ ਜਿਹੜਾ ਹੁਣ ਗੁਰਦੁਆਰੇ ਦਾ ਮਾਲਕ ਬਣਾਇਆ ਹੋਇਆ ਹੈ, ਉਸ ਨੇ ਖਾਲਸਾ ਸਾਜਨਾ ਦਿਵਸ ਦੀ ਪੈਰੇਡ ਦੇ ਮੌਕੇ ਵੀ ਇਸ ਕਿਸਮ ਦੀ ਕੋਈ ਪੈਰੇਡ ਜਾਂ ਕੁਛ ਹੋਰ ਕਰਨ ਦਾ, ਸਰਬ ਸਾਂਝਾ ਜੀ ਗੁਰੂ ਸਾਹਿਬ ਦਾ ਮੈਸੇਜ ਸਰਬ ਸਾਂਝਾ। ਸੋ ਉਹਦੇ ਜਦੋਂ ਤੁਸੀਂ ਉਹਨਾਂ ਦੇ ਸਪਾਂਸਰ ਦੇਖਦੇ ਹੋ ਜਾਂ ਉਹਨਾਂ ਦੇ ਪਿੱਛੇ ਤੁਸੀਂ ਲੱਗਿਆ ਹੋਇਆ ਪੈਸਾ ਦੇਖਦੇ ਹੋ, ਹਾਲਾਂਕਿ ਕੁਛ ਜਿਹੜੇ ਨੇ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਵੀ ਅਜੇ ਉਹ ਨਿੱਜੀ ਯਾਰੀ ਪਾਲ ਰਹੇ ਨੇ ਕਿ ਜੀ ਇਹਨਾਂ ਨੇ ਬੜੀ ਸੇਵਾ ਕੀਤੀ ਹੋਈ ਹੈ ਤੇ ਬੜਾ ਫਲਾਣਾ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਅਲਟੀਮੇਟਲੀ ਬੰਦਾ ਜਾਣਿਆ ਜਾਂਦਾ ਹੈ ਉਸ ਦੀ ਕਰਤੂਤ ਦੇ ਨਾਲ। ਕਰਤੂਤ ਲਫ਼ਜ਼ ਮੈਂ ਇਸ ਲਈ ਮਾੜੀ ਸੈਂਸ 'ਚ ਵਰਤ ਰਿਹਾ ਜਾਂ ਕਾਰਗੁਜ਼ਾਰੀ ਕਹਿਣਾ ਹੋਏ, ਬੰਦੇ ਤੇ ਤੁਸੀਂ ਇਹ ਦੇਖੋ ਜੀ ਉਸ ਤੋਂ ਪਹਿਲਾਂ ਉਹਨੇ ਆਹ ਕੰਮ ਕੀਤਾ ਉਹ ਨਹੀਂ, ਜਦੋਂ ਹੀ ਤੁਹਾਨੂੰ ਲੱਗਦਾ ਹੈ ਕਿ ਕੋਈ ਸਟੈਪ ਖੱਬੇ ਸੱਜੇ ਹੈ ਉਹਦੇ ਲਈ ਕਿਸੇ ਦੇ ਪਰਸਨ 'ਚ ਜਾਣ ਦੀ ਲੋੜ ਨਹੀਂ ਹੁੰਦੀ। ਕਾਰਗੁਜ਼ਾਰੀ ਦੱਸ ਦਿੰਦੀ ਹੈ ਕਿ ਭਾਈ ਇਹ ਬੰਦੇ ਦੇ ਜਿਹੜੇ ਨੇ ਕਦਮ ਉਖੜੇ ਹੋਏ ਨੇ ਔਰ ਹੁਣ ਕੋਈ ਹੋਰ ਚੀਜ਼ ਜਿਹੜੀ ਹੈ ਉਹ ਡਿਕਟੇਟ ਕਰ ਰਹੀ ਹੈ। ਉਹ ਕਿਸੇ ਦਾ ਫਾਈਨੈਂਸ਼ੀਅਲ ਗਰੀਡ ਹੋਏ ਕਿਸੇ ਨੂੰ, ਔਰ ਮੈਂ ਤਾਂ ਇਹ ਸਾਰੇ 20-25-30 ਸਾਲ 'ਚ ਦੇਖਿਆ ਕਿ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਫਿਰ ਆਪਣੇ ਘਰਾਂ ਦੀ ਪਿੱਛੇ ਯਾਦ ਸਤਾਨ ਲੱਗ ਜਾਂਦੀ ਹੈ, ਉਹ ਪਾਸਪੋਰਟ ਜਾਂ ਵੀਜ਼ੇ ਦੇ ਮੁਹਤਾਜ ਹੁੰਦੇ ਨੇ, ਉਹ ਫਿਰ ਹੌਲੀ ਸਟੈਪ ਬੈਕ ਕਰਨ ਲੱਗ ਜਾਂਦੇ ਨੇ। ਫਿਰ ਉਹ ਪਹਿਲਾਂ ਆਰਗੂਮੈਂਟ ਦੇਣਗੇ ਕਿ ਜੀ ਚਲੋ ਇੱਥੇ ਹੋ ਕੇ ਵੀ ਗੱਲ ਹੋਣੀ ਚਾਹੀਦੀ ਹੈ ਪਰ ਪੰਜਾਬ 'ਚ ਜਾ ਕੇ ਵੀ ਸਾਨੂੰ ਗੱਲ ਕਰਨੀ ਚਾਹੀਦੀ ਹੈ, ਜੇ ਅਸੀਂ ਉੱਥੇ ਵੀ ਨਾ ਗੱਲ ਕਰਾਂਗੇ ਮੁਲਕ ਤਾਂ ਉਹਨਾਂ ਨੇ ਬਣਾਉਣਾ। ਮਤਲਬ ਉਹ ਇਹ ਦੱਸ ਰਹੇ ਹੁੰਦੇ, ਉਹ ਤੋਂ ਮੈਨੂੰ ਅੰਦਾਜ਼ਾ ਹੋ ਜਾਂਦਾ ਕਿ ਵੀ ਇਹ ਹੁਣ ਕਿਤੇ ਨਾ ਕਿਤੇ ਇੱਟੀ ਸਿੱਟੀ ਰਲੀ ਹੋਈ ਹੈ ਤੇ ਜਾਣ ਦੀ ਤਿਆਰੀ 'ਚ ਨੇ। ਫਿਰ ਕੀ ਹੁੰਦਾ ਹੈ ਵੀ ਜਦੋਂ ਜਾ ਆਉਂਦੇ ਨੇ ਉਹ ਜਾਣ ਵੇਲੇ ਪਹਿਲੀ ਵਾਰ ਉਹਨਾਂ ਨੂੰ ਹੁੰਦਾ ਹੈ ਉਹ ਆਪਣਾ ਕੋਈ ਰਿਸ਼ਤੇਦਾਰ ਪੁਲਸੀਆ ਲੱਭਦੇ ਨੇ, ਕੋਈ ਜਾਂ ਹਾਇਰ ਅਪ ਲੱਭਦੇ ਨੇ, ਏਅਰਪੋਰਟ ਤੇ ਕੋਈ ਲੈਣ ਆਏ, ਕੋਈ ਬਾਹਰ ਕਢਾਏ, ਫਿਰ ਦੂਜਾ ਫਿਰ ਉੱਥੇ ਰਹਿੰਦੇ ਨੇ।
ਫਿਰ ਇੱਕ ਵਾਰੀ ਜਦੋਂ ਸੇਫਲੀ ਫਿਰ ਉਹ ਬਿਲਕੁਲ ਪਿੱਛੇ ਹਟ ਜਾਂਦੇ ਨੇ ਕਿ ਤਾਂ ਕਿ ਹੁਣ ਆਉਣ ਜਾਣ ਬਣਿਆ ਰਹੇ। ਸੋ ਮੈਂ ਇਹ ਸਮਝਦਾ ਵੀ ਅਸੀਂ ਕੋਈ ਆਮ ਲੋਕਾਂ ਦੇ ਉੱਤੇ ਫਤਵਾ ਨਹੀਂ ਜਾਂ ਕੋਈ ਇਸ ਕਿਸਮ ਦਾ ਆਰਗੂਮੈਂਟ ਨਹੀਂ ਦੇਣਾ ਚਾਹੁੰਦੇ ਕਿ ਭਾਈ ਉਹਨਾਂ ਨੂੰ ਆਪਣਾ ਆਉਣ ਜਾਣ ਬੰਦ ਕਰ ਦੇਣਾ ਚਾਹੀਦਾ। ਲੇਕਿਨ ਜਿਹੜੇ ਲੋਕ ਐਕਟਿਵਿਜ਼ਮ ਦੇ ਵਿੱਚ ਯਕੀਨ ਰੱਖਦੇ ਨੇ ਜਾਂ ਜਿਨ੍ਹਾਂ ਨੇ ਇੱਕ ਵਾਰ ਉਹ ਮੁਲਕ ਛੱਡਿਆ ਕਿ ਭਾਈ ਅਸੀਂ ਮੁਲਕ ਆਪਣੀ ਖਾਲਿਸਤਾਨ ਦੀ ਆਜ਼ਾਦੀ ਲਈ ਜੂਝਣਾ, ਫਿਰ ਇੱਕ ਪਾਸੇ ਅਸੀਂ ਉਹਨਾਂ ਗਦਰੀ ਬਾਬਿਆਂ ਦੇ ਇਤਿਹਾਸ ਨੂੰ ਓਨ ਕਰਦੇ ਹਾਂ, ਅਸੀਂ ਸਰਾਭਾ, ਊਧਮ ਸਿੰਘ, ਭਗਤ ਸਿੰਘ ਇਹਨਾਂ ਦੀਆਂ ਗੱਲਾਂ ਕਰਦੇ ਹਾਂ। ਤੇ ਇਹ ਦੇਖਣਾ ਹੋਏ ਤਾਂ ਫਿਰ ਇਹ ਦੇਖੋ ਕਿ ਭਾਈ ਜੇ ਬਾਬਾ ਸੋਹਣ ਸਿੰਘ ਭਕਨਾ ਔਰ ਉਹਨਾਂ ਦੇ ਨਾਲ ਗਦਰ ਪਾਰਟੀ ਦੇ ਉਸ ਪੀਰੀਅਡ ਦੇ ਵਿੱਚ 1912-13 ਤੱਕ ਪਹੁੰਚਦੇ ਹਾਂ, ਲਗਭਗ 8000 ਸਿੱਖ ਅਮਰੀਕਾ ਔਰ ਕੈਨੇਡਾ 'ਚ ਸਨ, ਬ੍ਰਿਟਿਸ਼ ਕੋਲੰਬੀਆ ਔਰ ਕੈਲੀਫੋਰਨੀਆ। ਉਹਨਾਂ 'ਚੋਂ ਲਗਭਗ 7000 ਵਾਪਸ ਚਲੇ ਗਏ ਸੀ ਵੀ ਅਸੀਂ ਗਦਰ ਮਚਾਉਣਾ। ਉੱਥੇ ਜਾ ਕੇ 2 ਮੰਜ਼ਿਲਾ ਜਾਂ 3 ਮੰਜ਼ਿਲਾ ਕੋਠੀ ਬਣਾਉਣ ਲਈ ਨਹੀਂ ਸੀ ਗਏ, ਜਾਂ ਨਾਲ ਲੱਗਦੇ ਖੱਤੇ ਵੀ ਖਰੀਦ ਕੇ ਆਪਣੇ ਬਣਾਉਣੇ ਨੇ, ਇਹਦੇ ਲਈ ਨਹੀਂ ਸੀ ਗਏ, ਆਜ਼ਾਦੀ ਲਈ ਗਏ ਸੀ। ਉਹ ਸਮਝ ਆ ਸਕਦੀ ਹੈ ਕਿ ਜੇ ਤੁਸੀਂ ਬਾਗੀ ਹੋ ਔਰ ਤੁਹਾਨੂੰ ਲੱਗਦਾ ਹੈ ਕਿ ਭਾਈ ਵਕਤ ਆ ਗਿਆ ਕਿ ਤੁਸੀਂ ਆਪਣੀ ਧਰਤੀ ਤੇ ਜਾ ਕੇ ਜਿਹੜਾ ਉਹ ਜੂਝਣਾ, ਉਹ ਇੱਕ ਵੱਖਰੀ ਲਾਈਨ ਹੈ। ਪਰ ਜੇ ਤੁਸੀਂ ਪਾਸਪੋਰਟ ਵੀਜ਼ੇ ਦੇ ਮੁਤਾਜ ਹੋ ਕੇ ਨੱਕ ਰਗੜ ਕੇ ਇੱਧਰ ਉੱਧਰ ਲੱਭ ਕੇ ਕਿ ਕਿਹਦੇ ਰਾਹੀਂ ਹੋਏ, ਔਰ ਇੱਥੇ ਤਾਂ ਜਿਹੜੇ ਹੁਣ ਜਿਹੜੀ ਲੇਟਲੀ ਮੋਦੀ ਸਰਕਾਰ ਜਾਂ ਦੂਜਿਆਂ ਦੀ ਨੀਤੀ ਹੈ, ਉਹ ਕੋਈ ਨਾ ਵੀ ਜਾਣਾ ਚਾਹੁੰਦਾ ਹੋਏ ਤੇ ਆਪਣੇ ਏਜੰਟਾਂ ਰਾਹੀਂ ਉਹਦੇ ਤੱਕ ਸੁਨੇਹਾ ਪਹੁੰਚਾਉਂਦੇ ਨੇ ਕਿ ਭਾਈ ਆ ਜਾਓ, ਤੁਹਾਨੂੰ ਵੀਜ਼ਾ ਦੇ ਦਿੰਦੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਜਿਹੜਾ ਇੱਕ ਵਾਰੀ ਆਉਣ ਜਾਣ ਲੱਗ ਜਾਂਦਾ ਹੈ ਉਹ ਫਿਰ ਇੱਥੇ ਨਾ ਪ੍ਰੋਟੈਸਟਾਂ 'ਚ ਸ਼ਾਮਲ ਹੋਏਗਾ, ਨਾ ਮੋਰਲੀ ਸਫਾਂ ਦੇ ਵਿੱਚ ਹੋਏਗਾ। ਉਹ ਆਪਣਾ ਨਾਂ ਤੇ ਨੰਬਰ ਦੇਣ ਤੋਂ ਵੀ ਫਿਰ ਕਤਰਾਉਂਦੇ ਨੇ ਕਿ ਕਿਸੇ ਇਸ਼ਤਿਹਾਰ 'ਚ ਉਹਨਾਂ ਦਾ ਨਾਂ ਨਾ ਆ ਜਾਏ ਕਿ ਜੀ ਆਉਣਾ ਜਾਣਾ ਬਣਿਆ ਰਹੇ। ਸੋ ਅਸੀਂ ਜਿਵੇਂ ਵੀਰ ਮਿੱਤਰਪਾਲ ਸਿੰਘ, ਇਹ ਸਾਰੇ ਉਸ ਕਿਸਮ ਦੇ ਸੂਝਵਾਨ ਵੀਰ ਨੇ ਜਿਹੜੇ ਕੌਮ ਨੂੰ ਪਿਆਰ ਕਰਦੇ ਨੇ। ਔਰ ਮੈਂ ਕਿਉਂਕਿ ਇਸ਼ੂ ਮੈਨੂੰ ਬੋਦਰ ਵੀ ਕਰ ਰਿਹਾ ਸੀ ਕਿ ਵੀ ਇਹ ਜਿਹੜਾ ਇਸ ਕਿਸਮ ਦੀ ਹੁਣ ਨਵੀਂ ਲਾਈਨ, ਨਵੇਂ ਗੁਰਦੁਆਰੇ ਖੁਲਾ ਕੇ ਔਰ ਇਸ ਕਿਸਮ ਦਾ ਨਵਾਂ ਨੈਰੇਟਿਵ ਸਿਰਜਣ ਦੀ ਲਾਈਨ ਹੈ। ਔਰ ਸਾਂਝ ਦੀ ਗੱਲ ਜਿਹੜੀ ਹੈ, ਸਾਂਝ ਕਦੇ ਵੀ ਇੱਕ ਗੱਲ ਦਾ ਧਿਆਨ ਰਹੇ, ਸਾਂਝ ਬਰਾਬਰ ਦੇ ਲੋਕਾਂ 'ਚ ਹੁੰਦੀ ਹੈ। ਸਾਡਾ ਕੋਈ ਦੁਸ਼ਮਣ ਨਹੀਂ ਹੈ, ਅਸੀਂ ਕਿਸੇ ਦੇ ਧਰਮ ਦੇ ਅਗੇਂਸਟ ਸਾਡੀ ਸਟਰਗਲ ਨਹੀਂ। ਹਾਂ, ਜਿੱਦਣ ਸਾਡੇ ਕੋਲ ਆਪਣਾ ਮੁਲਕ ਹੋਏਗਾ ਫਿਰ ਅਸੀਂ ਜਮਨਾ ਪਾਰ ਵਾਲਾ ਜੋ ਵੀ ਇਹਨਾਂ ਦੀ ਕਾਊ ਬੈਲਟ 'ਚ ਬਚਦਾ ਭਾਰਤ ਹੋਏਗਾ, ਉਹਦੇ ਨਾਲ ਬਰਾਬਰੀ ਦੀ ਬੁਨਿਆਦ ਤੇ ਗੱਲ ਕਰਾਂਗੇ। ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਵੀ ਸਾਡੀ ਪਹੁੰਚ ਗੁਆਂਢੀ ਮੁਲਕਾਂ ਦੇ ਨਾਲ ਵੀ, ਜੇ ਹੁਣ ਸਾਨੂੰ ਕੋਈ ਕਿਸੇ ਹੋਰ ਦਾ ਏਜੰਟ ਦੱਸਣਾ ਚਾਹੇ ਤੇ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਸ ਗੱਲ ਦਾ ਧਿਆਨ ਰਹੇ ਕਿ ਅਸੀਂ ਜਦੋਂ ਕਿਸੇ ਮੁਲਕ ਤੋਂ ਮਦਦ ਦੀ ਵੀ ਗੁਹਾਰ ਲਾਉਂਦੇ ਹਾਂ ਜਾਂ ਮੰਗ ਕਰਦੇ ਹਾਂ ਤੇ ਇਕੁਅਲ ਬੇਸਿਸ ਦੇ ਉੱਤੇ ਹੈ ਕਿ ਭਾਈ ਤੁਹਾਡੇ ਵੀ ਇਹ ਮੁਫਾਦ 'ਚ ਹੈ, ਸਾਡੇ ਵੀ ਹੱਕ 'ਚ ਹੈ, ਔਰ ਸਾਡੇ ਲਈ ਡਿਪਲੋਮੈਟਿਕ ਲੈਵਲ ਦੇ ਉੱਤੇ ਸਾਡੀ ਮਦਦ ਕਰੋ। ਹੋਰ ਅਸੀਂ ਕਿਸੇ ਕਿਸਮ ਦੀ ਮਦਦ ਦੇ ਤਲਬਗਾਰ ਨਹੀਂ ਹੈ। ਲੇਕਿਨ ਜਦੋਂ ਇੱਥੇ ਬੈਠੇ ਲੋਕਾਂ ਦੇ ਵਿੱਚ ਇਹ RSS ਔਰ ਐਮਬੈਸੀਆਂ, ਕੌਂਸੂਲੇਟ ਮੋਲ ਕ੍ਰੀਏਟ ਕਰ ਰਹੀਆਂ ਔਰ ਧਾਰਮਿਕ ਬਾਣੇ ਦੇ ਵਿੱਚ ਇਸ ਵੇਲੇ ਜ਼ਿਆਦਾ ਨਜ਼ਰ ਆ ਰਹੇ ਨੇ। ਇਹੀ ਕਾਰਨ ਹੈ ਕਿ ਕਿਤੇ ਤੁਸੀਂ ਕੋਈ ਪ੍ਰੋਗਰਾਮ ਰੱਖੋ, ਪੋਲੀਟੀਕਲ ਤੁਹਾਡੀ ਰੈਲੀ ਜਾਂ ਦੂਜੀ ਹੋਏ, ਉੱਥੇ ਜੇ ਕੋਈ ਗੁਰਦੁਆਰਾ ਮੈਨੇਜਮੈਂਟ 4 ਬਾਬੇ ਸੱਦ ਲੈ ਤੇ ਔਰ ਉਹੀ ਤਰੀਕਾਂ 'ਚ ਜਾਣਦੇ ਹੋਇਆਂ ਵੀ ਕਿ ਭਾਈ 26 ਜਨਵਰੀ, 15 ਅਗਸਤ, 6 ਜੂਨ, ਨਵੰਬਰ ਪਹਿਲਾ ਹਫਤਾ, ਇਹ ਤਾਂ 4 ਦਿਨ ਨੇ। 2 'ਚ ਅਸੀਂ ਜਿਹੜਾ ਉਹ ਜ਼ਿੰਦਾਬਾਦ ਮੁਰਦਾਬਾਦ ਕਰਨਾ ਹੈ 26 ਜਨਵਰੀ 15 ਅਗਸਤ ਨੂੰ, ਔਰ 2 ਦਿਨ ਨੇ ਜਿਹੜੇ ਘੱਲੂਘਾਰੇ ਨਾਲ ਰਿਲੇਟਡ ਸਾਡੀਆਂ ਰੈਲੀਆਂ ਜਾਂ ਨਵੰਬਰ ਦਾ। ਇਹ ਤਾਂ ਸਾਲ 'ਚ ਕਿਸੇ ਨੂੰ ਕੈਲੰਡਰ ਦੱਸਣ ਦੀ ਲੋੜ ਨਹੀਂ ਹੈ ਕਿ ਜੀ ਉਹ ਜੀ ਇਹ ਪ੍ਰੋਗਰਾਮ ਅਸੀਂ ਪਹਿਲਾਂ ਦਾ ਰੱਖਿਆ ਹੋਇਆ ਸੀ। ਸੋ ਇਹ ਵੀ ਇੱਕ ਨਵੀਂ ਲਾਈਨ ਹੁੰਦੀ ਹੈ ਕਿ ਜਦੋਂ ਕਿਤੇ ਐਨ ਕੋਈ ਪੋਲੀਟੀਕਲ ਤੁਹਾਡੀ ਐਕਟੀਵਿਟੀ ਹੈ, ਉਦੋਂ ਕੀਰਤਨ ਦਰਬਾਰ ਰੱਖ ਲਓ, ਬਾਬੇ ਸੱਦ ਲਓ ਜਾਂ ਕੋਈ ਹੋਰ ਰੱਖ ਲਓ। ਸੋ ਅਸੀਂ ਇਹ ਖਬਰਦਾਰ ਵੀ ਕਰਨਾ ਚਾਹੁੰਦੇ ਹਾਂ ਕਿ ਭਾਈ ਇਸ ਕਿਸਮ ਦੀਆਂ ਖੇਡਾਂ ਵੀ ਜਿਹੜੀਆਂ ਨੇ ਮੈਨੇਜਮੈਂਟਾਂ ਅੱਜ ਕੱਲ੍ਹ ਖੇਡਣ ਦੇ ਆਰਚ ਨੇ, ਇਹਨਾਂ ਤੋਂ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਜਿਹੜਾ ਸਾਡਾ ਓਪਨਿੰਗ ਸੈਗਮੈਂਟ ਹੈ ਇਹ ਬਹੁਤ ਦਰਦਨਾਕ ਹੈ, ਪੇਨਫੁਲ ਹੈ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਦੁਨੀਆ ਦੇ ਵਿੱਚ ਜਦੋਂ ਵੀ ਕਿਤੇ ਇਨਸਾਨੀ ਟ੍ਰੈਜਡੀ ਦੀ ਗੱਲ ਹੁੰਦੀ ਹੈ, ਹਿਊਮਨ ਹਾਰਰ ਜਿਹੜਾ 4 ਚਫੇਰੇ, ਭਿਆਨਕ ਖੌਫਨਾਕ ਮੰਜ਼ਰ, ਉਸ ਦੀ ਗੱਲ ਹੁੰਦੀ ਹੈ ਤੇ ਉਸ ਨੂੰ ਕਿਤੇ ਨਸਲਕੁਸ਼ੀ ਦਾ ਨਾਂ ਦਿੱਤਾ ਜਾਂਦਾ ਹੈ, ਕਿਤੇ ਹੋਲੋਕਾਸਟ ਦਾ ਨਾਂ ਦਿੱਤਾ ਜਾਂਦਾ ਹੈ। ਜਦੋਂ ਜੰਗਾਂ ਦੇ ਵਿੱਚ ਕਾਮਨ ਬੰਦਾ ਵਿਕਟਮ ਬਣਦਾ ਹੈ ਔਰ ਉਸ ਨੂੰ ਇੱਕ ਨੀਤੀ ਦੇ ਤਹਿਤ ਇੱਕ ਪਾਸਿਓਂ ਕੱਢ ਦਿੱਤਾ ਜਾਂਦਾ, ਉਹਨੂੰ ਐਥਨਿਕ ਕਲੀਨਜ਼ਿੰਗ ਵੀ ਕਿਹਾ ਜਾਂਦਾ ਹੈ। ਪਰ ਸਾਡੇ ਖਿੱਤੇ ਦੇ ਵਿੱਚ ਜੋ ਕੁਝ ਅਗਸਤ 1947 ਦੇ ਵਿੱਚ ਵਾਪਰਿਆ, ਬੇਸ਼ੱਕ
ਉਸ ਖਿੱਤੇ ਦੇ ਵਿੱਚ ਹਿੰਦੂਆਂ ਮੁਸਲਮਾਨਾਂ ਦੇ ਵਿੱਚ ਜਿਹੜੇ ਅੰਗਰੇਜ਼ੀ ਰਾਜ ਦੇ ਵੇਲੇ ਵੀ ਦੰਗੇ ਹੁੰਦੇ ਸੀ, ਉਹ ਬਿਹਾਰ ਹੋਏ, ਯੂਪੀ ਹੋਏ, ਪਰ ਉਹ ਇੱਕ ਇਸ ਕਿਸਮ ਦਾ ਪਾਰਟ ਸੀ ਕਿ ਜੀ ਐਡਮਿਨਿਸਟ੍ਰੇਸ਼ਨ ਦੇ ਥੱਲੇ ਹੋਏ, ਕੋਈ ਰੀਜ਼ਨ ਬਣ ਗਿਆ, ਕੋਈ ਮੁਹਰਮ ਦੇ ਜਲੂਸ ਮੌਕੇ ਗੜਬੜ ਹੋ ਗਈ, ਕੋਈ ਹੋਲੀ ਦੇ ਮੌਕੇ ਹੋ ਗਈ, ਜਾਂ ਕਿਸੇ ਨੇ ਕੋਈ ਸ਼ਰਾਰਤ ਕੀਤੀ, ਮਸਜਿਦ ਦੇ ਵਿੱਚ ਸੂਰ ਦਾ ਜਿਹੜਾ ਹੈ ਉਹ ਮਾਸ ਸੁੱਟ ਦਿੱਤਾ ਹੈ, ਫਿਰ ਦੰਗੇ ਭੜਕ ਪਏ, ਜਾਂ ਮੰਦਿਰ ਦੇ ਵਿੱਚ ਗਾਂ ਦਾ ਜਿਹੜਾ ਉਹ ਮਾਸ ਸੁੱਟ ਦਿੱਤਾ ਤਾਂ ਦੰਗੇ ਭੜਕ ਪਏ। ਕੁਛ ਦਿਨ ਔਰਤੂ ਜਿਹੜਾ ਹੈ ਉਹ ਐਡਮਿਨਿਸਟ੍ਰੇਸ਼ਨ ਉਹਨੂੰ ਕੰਟਰੋਲ ਕਰ ਲੈਂਦਾ ਸੀ। ਇਸ ਕਿਸਮ ਦੇ ਭਿਆਨਕ ਜਿਹੜਾ ਦੌਰ ਹੈ, ਲੇਕਿਨ ਜੋ 47 ਦੇ ਦੌਰ ਨੇ ਦੇਖਿਆ, ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹਦੇ ਬਾਵਜੂਦ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜਾਂ ਅਗਸਤ 47 ਦੇ ਵਿੱਚ ਪੰਜਾਬ ਔਰ ਬੰਗਾਲ, ਅਸਲ ਦੇ ਵਿੱਚ ਜਦੋਂ ਜਿਹਨੂੰ ਦੇਸ਼ ਵੰਡ ਕਿਹਾ ਜਾਂਦਾ ਹੈ ਜਾਂ 1947 ਪਾਰਟੀਸ਼ਨ ਕਿਹਾ ਜਾਂਦਾ ਹੈ, ਆਮ ਲੋਕ ਉਹਨੂੰ ਉਜਾੜਾ ਕਹਿੰਦੇ ਨੇ, ਤੇ ਉਹਦੇ 'ਚ ਕੋਈ ਬਾਕੀ ਤਾਂ ਦੇ ਮੁਲਕ ਪ੍ਰਭਾਵਿਤ ਨਹੀਂ ਹੋਇਆ। ਬਾਕੀ ਤਾਂ ਜੋ ਵੀ ਸਬ ਕੰਟੀਨੈਂਟ ਦਾ ਬ੍ਰਿਟਿਸ਼ ਐਡਮਿਨਿਸਟ੍ਰੇਟਿਵ ਯੂਨਿਟ ਸੀ ਉਹ ਉਵੇਂ ਹੀ ਰਿਹਾ। ਜੇ ਵੰਡ ਹੋਈ ਤੇ ਉਹ ਪੰਜਾਬ ਔਰ ਬੰਗਾਲ ਦੀ ਹੋਈ। ਬੰਗਾਲ ਦੇ ਵਿੱਚ ਵੀ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਆਬਾਦੀ ਬਹੁਤ ਜ਼ਿਆਦਾ ਹੈ ਔਰ 47 ਦੇ ਵਿੱਚ ਵੀ, ਲੇਕਿਨ ਬਹੁਤ ਜ਼ਿਆਦਾ ਬਚਾ ਰਿਹਾ, ਉਸ ਕਿਸਮ ਦੀ ਐਥਨਿਕ ਕਲੀਨਜ਼ਿੰਗ ਨਹੀਂ ਹੋਈ ਜਿਹੜਾ ਕਤਲੋਗਾਰ ਜਾਂ ਮਾਰ ਮਰਾਈਆ ਹੋਇਆ। ਲੇਕਿਨ ਅੱਜ ਜੇ ਅਸੀਂ ਅੱਜ ਦੇ ਬੰਗਾਲ ਦੇ ਵਿੱਚ ਦੇਖੀਏ ਤੇ ਬੰਗਾਲ ਦੇ ਵਿੱਚ ਲਗਭਗ 30% ਆਬਾਦੀ ਮੁਸਲਮਾਨਾਂ ਦੀ ਹੈ, ਜਿਸ ਤੋਂ ਜ਼ਾਹਰ ਹੈ ਕਿ ਭਾਈ ਉਸ ਲੈਵਲ ਦੇ ਉੱਤੇ ਇਹਦੇ ਬਾਵਜੂਦ ਕਿ ਕਤਲੋਗਾਰਦ ਹੋਇਆ, ਲੇਕਿਨ ਫਿਰ ਵੀ ਇਧਰ ਬਚਾ। ਇਸੇ ਤਰ੍ਹਾਂ ਜਦੋਂ ਬਹੁਤ ਵਾਰ ਹੁਣ ਅਸਾਮ ਦੇ ਵਿੱਚ ਮੁਸਲਮਾਨਾਂ ਦੇ ਨੂੰ CA ਦੇ ਥੱਲੇ ਸਿਟੀਜ਼ਨਸ਼ਿਪ ਨਕਾਰਨ ਦੀ ਲਾਈਨ ਹੈ ਜਾਂ ਦੂਜਾ, ਲੇਕਿਨ ਅੱਜ ਵੀ 47 ਤੋਂ ਬਾਅਦ ਦੇ ਦੌਰ ਦੇ ਵਿੱਚ ਲਗਭਗ ਜਿਹੜਾ ਪਾਕਿਸਤਾਨ ਦਾ ਮਸ਼ਰਕੀ ਜਿਹੜਾ ਸੂਬਾ ਸੀ, ਮਸ਼ਰਕੀ ਬੰਗਾਲ ਸੀ, ਉਹਦੇ 'ਚ ਜੇ ਮੈਂ ਗਲਤ ਨਾ ਹੋਵਾਂ ਤਾਂ ਹਿੰਦੂ ਆਬਾਦੀ ਲਗਭਗ 10% ਦੇ ਨੇੜੇ ਤੇੜੇ ਸੀ। ਇਹਦਾ ਮਤਲਬ ਇਹ ਹੈ ਹਾਲਾਂ ਬਾਅਦ ਦੇ ਵਿੱਚ ਜਿਹੜੀ ਹੈ ਮਾਈਗ੍ਰੇਸ਼ਨ ਹੁੰਦੀ ਚਲੀ ਗਈ, ਔਰ ਇਸ ਦੇ ਨਾਲ ਈਵਨ 50 ਤੋਂ 60 ਦੇ ਵਿਚਾਲੇ ਇਧਰਲੇ ਯੂਪੀ ਬਿਹਾਰ 'ਚੋਂ ਵੀ ਜਿਹੜੇ ਪਾਕਿਸਤਾਨ ਗਏ ਜਾਂ ਕੁਝ ਜਿਹੜੇ ਪਾਕਿਸਤਾਨ 'ਚ ਇਮੀਡੀਏਟ ਚਲੇ ਗਏ ਸੀ ਉਹ ਵਾਪਸ ਆਏ। 1960 ਤੱਕ ਇੰਨੀ ਟਾਈਟ ਲਾਈਨ ਨਹੀਂ ਸੀ, ਲੇਕਿਨ ਫਿਰ ਵੀ ਬੰਗਾਲ ਦੇ ਵਿੱਚ ਦੋਨੋਂ ਪਾਸਿਆਂ 'ਚ ਅੱਜ ਵੀ ਵੱਡੀ ਆਬਾਦੀ ਬੰਗਾਲ ਦੇ ਵਿੱਚ ਹਿੰਦੂਆਂ ਦੀ ਹੈ, ਔਰ ਇਧਰ ਜਿਵੇਂ ਮੈਂ ਦੱਸਿਆ ਵੈਸਟ ਬੰਗਾਲ ਦੇ ਵਿੱਚ ਆਲਮੋਸਟ 25 ਤੋਂ 30% ਜਿਹੜੀ ਪਾਪੂਲੇਸ਼ਨ ਹੈ ਉਹ ਮੁਸਲਿਮ ਪਾਪੂਲੇਸ਼ਨ ਹੈ। ਹੁਣ ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ 47 ਦੇ ਦੌਰ 'ਚ, ਜਿਸ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹਾਰਮਨੀ ਸੀ ਸਿੱਖਾਂ ਔਰ ਮੁਸਲਮਾਨਾਂ ਵਿਚਾਲੇ 98 ਸਾਲ ਦੇ ਵਿੱਚ, ਹੁਣ ਰੈਸਟ ਆਫ ਇੰਡੀਆ 'ਚ 200 ਸਾਲ ਬ੍ਰਿਟਿਸ਼ ਰਹੇ, ਲੇਕਿਨ ਇਹਦੇ ਬਾਵਜੂਦ ਯੂਪੀ ਬਿਹਾਰ ਜਾਂ ਬੰਗਾਲ ਉਹਦੇ 'ਚ ਵਨਸ ਇਨ ਏ ਵਾਈਲ ਫਿਰਕੂ ਦੰਗੇ ਭੜਕ ਉੱਠਦੇ ਸੀ। ਪੰਜਾਬ ਦੇ 98 ਸਾਲਾਂ ਦੇ ਪੀਰੀਅਡ 'ਚ ਜਿਹੜਾ ਜੇ ਅਸੀਂ ਦੇਖੀਏ ਵਿੱਚ ਥੋੜ੍ਹੀਆਂ ਬਹੁਤ ਐਕਸੈਪਸ਼ਨਸ ਤੁਹਾਨੂੰ ਮਿਲਣਗੀਆਂ, ਲੇਕਿਨ ਹਿੰਦੂ ਸਿੱਖ ਔਰ ਮੁਸਲਮਾਨ ਜਿਹੜੇ ਨੇ ਉਹ ਆਪਸ ਦੇ ਵਿੱਚ ਭਾਈਚਾਰਕ ਤੌਰ ਦੇ ਉੱਤੇ ਸਾਂਝਾਂ ਦੇ ਨਾਲ ਰਹਿੰਦੇ ਸੀ। ਔਰ ਇਸ ਦਾ ਵੱਡਾ ਕਾਰਨ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਪੀਰੀਅਡ ਜਿਹੜਾ ਕਿ 1799 ਤੋਂ 1849 ਤੱਕ ਰਿਹਾ, 1839 ਤੱਕ ਮਹਾਰਾਜਾ ਰਣਜੀਤ ਸਿੰਘ ਰਹੇ, ਔਰ ਅਗਲੇ 10 ਸਾਲ ਭਾਵੇਂ ਆਪਸ ਦੇ ਵਿੱਚ ਫਰੈਟਰੀਸਾਈਡਲ ਭਰਾ ਮਾਰੂ ਜੰਗ ਵੀ ਚੱਲ ਰਹੀ ਸੀ ਪੈਲੇਸ ਇੰਟਰੀਗ ਦੇ ਥੱਲੇ, ਲੇਕਿਨ ਇਹ ਕ੍ਰੈਡਿਟ ਮਹਾਰਾਜਾ ਰਣਜੀਤ ਸਿੰਘ ਦੌਰ ਨੂੰ ਜਾਂਦਾ ਹੈ ਕਿ ਉਹਨਾਂ ਦੀ ਅਗਵਾਈ ਥੱਲੇ ਹਿੰਦੂ ਸਿੱਖ ਔਰ ਮੁਸਲਮਾਨ ਉਸ ਸਾਂਝੇ ਰਾਜ ਦੇ ਵਿੱਚ ਫੌਜ ਦਾ ਵੀ ਹਿੱਸਾ ਸੀ। ਔਰ ਜਿਹਨੂੰ ਸ਼ਾਹ ਮੁਹੰਮਦ ਨੇ ਜਦੋਂ ਕਿਹਾ ਕਿ ਭਾਈ ਹਿੰਦੂ ਮੁਸਲਮਾਨ ਦੋਨੋਂ ਹੀ ਖੁਸ਼ੀ ਵਸਦੇ ਸੀ, ਕੋਈ ਨਹੀਂ ਸੀ ਆਈ ਤੀਸਰੀ ਜ਼ਾਤ ਮੀਆਂ। ਹੁਣ ਇਹ ਗੱਲ ਬਹੁਤ ਵੱਡੀ ਟ੍ਰਿਬਿਊਟ ਹੈ, ਔਰ ਉਹ ਪਹਿਲੀ ਐਂਗਲੋ ਸਿੱਖ ਵਾਰ ਦੇ ਮੌਕੇ ਇਹ ਕਹਿ ਰਹੇ ਨੇ ਕਿ ਕਿਵੇਂ ਖੁਸ਼ੀ ਦੇ ਨਾਲ ਹਿੰਦੂ ਔਰ ਮੁਸਲਮਾਨ ਵਸਦੇ ਸੀ, ਭਾਵੇਂ ਰਾਜ ਜਾਂ ਸਰਕਾਰੇ ਖਾਲਸਾ ਸਿੱਖ ਰਾਜ ਦੇ ਥੱਲੇ ਸੀ, ਪਰ ਉਹ ਸਾਂਝਾ ਰਾਜ ਸੀ। ਉਸ ਦੇ ਵਿੱਚ ਫੌਜ ਨੇ ਵੀ, ਜੇ ਅਸੀਂ ਉਸੇ ਫਸਟ ਐਂਗਲੋ ਸਿੱਖ ਵਾਰ ਦੀ ਗੱਲ ਕਰੀਏ ਤਾਂ ਸ਼ਾਹ ਮੁਹੰਮਦ ਜਦੋਂ ਇਹ ਕਹਿੰਦਾ ਕਿ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਫਰੰਗੀ ਦਾ ਹਮਲਾ, ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਹੁਣ ਜਿਹੜੇ ਜਨਰਲ ਨੇ ਦੂਜੇ ਪਾਸੇ ਤੋਪਖਾਨੇ ਦੇ ਇੰਚਾਰਜ ਜੇ ਮੇਵਾ ਸਿੰਘ ਹੈ ਤੇ ਉਹਦੇ ਨਾਲ ਮਾਖੇ ਖਾਂ ਹੈ। ਸੋ ਜ਼ਾਹਰ ਹੈ ਕਿ
ਇਹ ਜਿਹੜੀ ਆਪਸ ਦੇ ਵਿੱਚ ਹਾਲਾਂ ਉਸ ਤੋਂ ਪਹਿਲਾਂ ਇੱਕ ਸਦੀ ਸਿੱਖ ਪਰਸੀਕਿਊਸ਼ਨ ਦੇ ਦੌਰ ਚੋਂ ਗੁਜ਼ਰੇ 1699 ਤੋਂ 1799 ਤੱਕ ਉਹ ਮੁਗਲਿਆ ਰਾਜ ਹੋਏ, ਅਫਗਾਨ ਰਾਜ ਦੇ ਥੱਲੇ ਪੰਜਾਬ ਦਾ ਸੂਬਾ ਹੋਏ। ਲੇਕਿਨ ਇੰਨੀ ਹੌਸਟਿਲਿਟੀ ਦੇ ਬਾਵਜੂਦ ਜਦੋਂ ਸਿੱਖਾਂ ਦੇ ਕੋਲ ਰਾਜ ਸ਼ਕਤੀ ਆਉਂਦੀ ਹੈ ਤੇ ਪੰਜਾਬ ਦੇ ਵਿੱਚ ਜਿਹੜੇ 4 ਸੂਬੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਨ, ਜਿਨ੍ਹਾਂ ਦੇ ਵਿੱਚ ਲਾਹੌਰ, ਮੁਲਤਾਨ, ਪਸ਼ਾਵਰ ਔਰ ਕਸ਼ਮੀਰ, ਉਸ ਦੇ ਵਿੱਚ ਇੱਕ ਮਜ਼ਹਬੀ ਹਮਾਂਗੀ ਜਾਂ ਰਿਲੀਜੀਅਸ ਜਿਹੜੀ ਹੈ ਹਾਰਮਨੀ ਉਹ ਦੇਖਣ ਨੂੰ ਮਿਲਦੀ ਹੈ। ਔਰ ਉਹ ਅੰਗਰੇਜ਼ੀ ਰਾਜ ਦੇ 98 ਸਾਲ ਦੇ ਵਿੱਚ ਵੀ ਰਹੀ। ਹਾਲਾਂਕਿ ਥੋੜ੍ਹਾ ਬਹੁਤ ਜਿਵੇਂ ਸ਼ਹੀਦਗੰਜ ਜਿਹੜੀ ਹੈ ਮਸੀਤ ਵਰਸਸ ਗੁਰਦੁਆਰਾ ਸਾਹਿਬ, ਉਸ ਦੇ ਰੌਲੇ ਵੇਲੇ ਟੈਂਸ਼ਨਸ ਲਾਹੌਰ 'ਚ ਨਜ਼ਰ ਆਈਆਂ। 23 ਮਾਰਚ 1940 ਨੂੰ ਜਦੋਂ ਪਾਕਿਸਤਾਨ ਦਾ ਰੈਜ਼ੋਲੂਸ਼ਨ ਹੁੰਦਾ ਹੈ, ਉਦੋਂ ਵੀ ਜਿਹੜਾ ਥੋੜ੍ਹੀ ਬਹੁਤ ਟੈਂਸ਼ਨ ਹੁੰਦੀ ਹੈ, ਔਰ ਖ਼ਾਸ ਤੌਰ 'ਤੇ ਜਦੋਂ ਅਕਾਲੀ ਲੀਡਰਸ਼ਿਪ ਵੱਲੋਂ ਮਾਸਟਰ ਤਾਰਾ ਸਿੰਘ ਵੱਲੋਂ ਵਿਰੋਧ ਕੀਤਾ ਜਾਂਦਾ ਹੈ। ਪਰ ਇਹ ਵੀ 40 ਦੇ ਦੌਰ 'ਚ ਨਹੀਂ ਹੈ। ਅਸੀਂ ਮਾਰਚ 1947 ਦੇ ਵਿੱਚ ਦੇਖਦੇ ਹਾਂ ਕਿ ਪਹਿਲੀ ਵਾਰ ਹੈ ਜਦੋਂ ਕਿ ਪੋਠੋਹਾਰ ਦੇ ਵਿੱਚ, ਜਿਹੜਾ ਮਾਸਟਰ ਤਾਰਾ ਸਿੰਘ ਦੀ ਆਪਣੀ ਜਨਮ ਭੂਮੀ ਸੀ, ਉੱਥੇ ਦੰਗੇ ਹੁੰਦੇ ਨੇ ਔਰ ਉੱਥੇ ਕਾਫੀ ਬਰਬਾਦੀ ਤਬਾਹੀ ਹੁੰਦੀ ਹੈ, ਸਿੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਜਾਂਦਾ ਹੈ, ਬਹੁਤ ਕੁਝ ਐਸਾ ਵਾਪਰਦਾ। ਔਰ ਕਈ ਜਿਹੜੇ ਨੇ 15 ਅਗਸਤ 1947 'ਚ ਜਾਂ ਉਸ ਦੌਰ 'ਚ ਸਿੱਖ ਕੌਮ ਔਰ ਕਾਇਦੇ ਆਜ਼ਮ ਦੀ ਅਗਵਾਈ ਥੱਲੇ ਮੁਸਲਿਮ ਲੀਗ ਦੇ ਵਿੱਚ ਕਿਉਂ ਨਹੀਂ ਕੋਈ ਅੰਡਰਸਟੈਂਡਿੰਗ ਹੋ ਸਕੀ, ਇਹਦਾ ਇੱਕ ਕਾਰਨ ਮਾਰਚ 1947 ਦੇ ਪੋਠੋਹਾਰ ਦੇ ਉਹਨਾਂ ਦੰਗਿਆਂ ਨੂੰ ਵੀ ਮੰਨਦੇ ਨੇ ਕਿ ਜਿਨ੍ਹਾਂ ਕਰਕੇ ਇੱਕ ਵਾਰ ਸਿੱਖਾਂ ਦੇ ਵਿੱਚ ਬੇਵਿਸ਼ਵਾਸੀ ਵੀ ਔਰ ਕਿਤੇ ਨਾ ਕਿਤੇ ਗੁੱਸਾ ਵੀ ਆ ਚੁੱਕਾ ਸੀ ਉਸ ਪੀਰੀਅਡ ਦੇ ਵਿੱਚ। ਔਰ ਉਹਨਾਂ ਦੇ ਵਿੱਚ ਜਿਹੜੇ ਕੁਝ ਰਾਈਟਰ ਜਿਵੇਂ ਪਾਰਟੀਸ਼ਨ ਦੇ ਉੱਤੇ ਜਿਹੜੇ ਨੇ ਜਿਹੜੀਆਂ ਕਿਤਾਬਾਂ, ਔਰ ਹੁਣ ਤਾਂ ਬਹੁਤ ਸਾਰੇ ਵਰਕਸ ਆ ਰਹੇ ਨੇ, ਇਸ਼ਤਿਆਕ ਅਹਿਮਦ, ਪ੍ਰੋਫੈਸਰ ਇਸ਼ਤਿਆਕ ਅਹਿਮਦ, ਉਹ ਇਸ ਵਿਚਾਰ ਦੇ ਧਾਰਨੀ ਨੇ। ਮੈਂ ਇਸ ਵੇਰਵੇ 'ਚ ਨਹੀਂ ਜਾਵਾਂਗਾ ਕਿਉਂਕਿ ਅਸੀਂ ਮੁੱਖ ਗੱਲ ਕਰਨੀ ਚਾਹੁੰਦੇ ਹਾਂ, ਇਸ ਨੂੰ 2 ਸੈਗਮੈਂਟਸ ਅਸੀਂ ਡਿਸਕਸ ਕਰ ਰਹੇ ਹਾਂ ਕਿ ਕੀ ਇਹ ਜਿਹੜੀ ਬਲੱਡੀ ਪਾਰਟੀਸ਼ਨ ਸੀ, ਇਸ ਦੇ ਵਿੱਚ ਇੱਕ ਪਾਸੇ ਔਰ ਇੱਕ ਜਦੋਂ ਹੁਣ ਅੰਦਾਜ਼ਾ ਹੀ ਲਾਇਆ ਜਾਂਦਾ ਹੈ ਕਿ ਵੀ 1 ਤੋਂ 1.5 ਕਰੋੜ ਲੋਕ ਬੇਘਰ ਹੋਏ ਦੋਨੋਂ ਪਾਸਿਓਂ, ਬਿਲਕੁਲ ਹਿੰਦੂ ਸਿੱਖ ਮੁਸਲਮਾਨ, ਬੋਥ ਸਾਈਡਸ ਆਫ ਦਾ ਆਇਲ। ਲੇਕਿਨ 10 ਤੋਂ 15 ਲੱਖ ਲੋਕ ਮਾਰੇ ਗਏ, ਹਿੰਦੂ ਸਿੱਖ ਔਰ ਮੁਸਲਮਾਨ ਦੋਨੋਂ ਪਾਸੇ। ਜਿਸ ਨਫ਼ਰਤ ਦੀ ਅੱਗ ਦੇ ਵਿੱਚ ਪੰਜਾਬ ਨੂੰ ਝੋਕ ਦਿੱਤਾ ਗਿਆ ਜਾਂ ਪੰਜਾਬ ਆ ਗਿਆ, ਉਸ ਨੂੰ ਜੇ ਬਿਆਨ ਕਰਨਾ ਹੋਏ ਤੇ ਫਿਰ ਮੈਂ ਸਮਝਦਾ ਹਾਂ ਵੀ ਸ਼ਾਇਰਾਨਾ ਅੰਦਾਜ਼ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਬਚਦਾ ਹੈ, ਕਿਉਂਕਿ ਸ਼ਾਇਰ ਦੇ ਜਿਹੜੇ ਅਲਫਾਜ਼ ਨੇ ਉਹ ਥੋੜ੍ਹੇ ਲਫ਼ਜ਼ਾਂ ਦੇ ਵਿੱਚ ਬਹੁਤ ਕੁਝ ਸਮੇਟ ਦਿੰਦੇ ਨੇ। ਔਰ ਅੱਜ ਅਸੀਂ ਗੱਲ ਵੀ ਇਸ ਲਈ ਕਰ ਰਹੇ ਹਾਂ ਕਿ ਜਿੱਥੇ ਇੱਕ ਪਾਸੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਨਾਂ ਥੱਲੇ ਮੋਦੀ ਐਂਡ ਕੰਪਨੀ ਨੇ 20 ਕਰੋੜ ਤੋਂ ਜ਼ਿਆਦਾ ਘਰਾਂ ਦੇ ਉੱਤੇ ਝੰਡੇ ਲਾਉਣ ਦੀ ਲਾਈਨ ਤੇ ਇੱਧਰ ਉੱਧਰ ਕਰਕੇ ਜਿਹੜਾ ਹੈ ਉਹ, ਔਰ ਜਿਹੜੇ ਖੁਦ ਉਦੋਂ ਵੀ ਨਫ਼ਰਤ ਦੇ ਵਣਜਾਰੇ ਸੀ, ਅੱਜ ਵੀ ਨਫ਼ਰਤ ਫੈਲਾ ਰਹੇ ਨੇ। ਔਰ ਇਸ ਤੋਂ ਠੀਕ ਕੁਝ ਅਰਸਾ ਪਹਿਲਾਂ ਈਵਨ ਇਸ ਗੱਲ ਦੇ ਮੱਦੇਨਜ਼ਰ ਇੱਕ ਸੀ ਕਿ ਦੋਨੋਂ ਮੁਲਕ ਭਾਰਤ ਔਰ ਪਾਕਿਸਤਾਨ, ਉਹਨਾਂ ਦੀਆਂ ਪਾਰਲੀਮੈਂਟਸ, ਉਹਨਾਂ ਦੀਆਂ ਅਸੈਂਬਲੀਜ਼ ਜੈਨੂਇਨਲੀ ਇਸ ਗੱਲ ਦੇ ਉੱਤੇ ਰਿਗਰੈਟ ਕਰਦੀਆਂ, ਰੈਜ਼ੋਲੂਸ਼ਨ ਕਰਦੀਆਂ ਕਿ ਭਾਈ ਅਸੀਂ ਜਿਹੜੇ 47 ਦੇ ਵਿੱਚ ਮਾਰੇ ਗਏ ਹਿੰਦੂ ਸਿੱਖ ਮੁਸਲਮਾਨ ਨੇ, ਬੇਗੁਨਾਹ ਲੋਕ ਜਿਨ੍ਹਾਂ ਦਾ ਕੋਈ ਦੰਗਾਈਆਂ ਨਾਲ ਤਾਲੁਕ ਨਹੀਂ ਸੀ, ਜਿਨ੍ਹਾਂ ਦਾ ਕੋਈ ਕਿਸੇ ਹੋਰ ਚੀਜ਼ ਨਾਲ ਨਹੀਂ ਸੀ, ਉਹ ਇਸੇ ਲਈ ਮਾਰੇ ਗਏ ਕਿ ਕੋਈ ਹਿੰਦੂ ਸੀ ਜਾਂ ਕੋਈ ਸਿੱਖ ਸੀ ਜਾਂ ਕੋਈ ਮੁਸਲਮਾਨ ਸੀ। ਔਰ ਮਜ਼ਹਬੀ ਨਫ਼ਰਤ ਦੀ ਅੱਗ ਦੇ ਵਿੱਚ ਜਿਹੜੀ ਅੱਗ ਨੇ, ਜਿਹੜੀ ਵਾਈਲਡ ਫਾਇਰ ਵੀ ਜਿਵੇਂ ਇੱਥੇ ਹੁੰਦੀ ਹੈ, ਸਭ ਕੁਝ ਲੂੰਹਦੀ ਚਲੀ ਜਾਂਦੀ ਹੈ, ਇਹੋ ਜਿਹੀ ਨਫ਼ਰਤ ਦੀ ਅੱਗ ਨੇ ਦੋਨਾਂ ਪਾਸਿਆਂ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਤੌਰ 'ਤੇ ਦੋਨਾਂ ਪੰਜਾਬਾਂ 'ਚ ਇੰਨਾ ਜ਼ੋਰ ਫੜਿਆ ਕਿ ਫਿਰ ਉੱਥੇ ਕੋਈ ਜਿਹੜਾ ਜਿਵੇਂ ਜੇ ਸ਼ਾਹ ਮੁਹੰਮਦ ਨੇ ਘਰੇਲੂ ਖਾਨਾ ਜੰਗੀ ਦੇ ਵੇਲੇ ਕਿਹਾ ਸੀ ਸਿੱਖ ਰਾਜ ਦੀ ਕਿ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ, ਤੇ ਇਹ ਵੀ ਜੇ ਅਸੀਂ 1947 ਦੇ ਦੌਰ 'ਚ ਦੇਖੀਏ ਤੇ ਇਸ ਨਫ਼ਰਤ ਦੀ ਅੱਗ ਦੇ ਵਿੱਚ ਸਾਰੇ ਝੁਲਸੇ। ਔਰ ਇਸ ਦੇ ਵਿੱਚ ਮੈਂ ਜੇ ਅੰਮ੍ਰਿਤਾ ਪ੍ਰੀਤਮ ਨੂੰ ਕੋਟ ਕਰਾਂ, ਔਰ ਖ਼ਾਸ ਤੌਰ 'ਤੇ ਜਦੋਂ ਅਸੀਂ 10 ਤੋਂ 15 ਲੱਖ ਲੋਕਾਂ ਦੇ ਮਾਰੇ ਜਾਣ ਦੀ ਗੱਲ ਕਰਦੇ ਹਾਂ ਤੇ ਫਿਰ ਲੱਖਾਂ ਪੰਜਾਬ ਦੀਆਂ ਧੀਆਂ ਭੈਣਾਂ ਬੱਚੀਆਂ, ਉਹਨਾਂ ਦੇ ਨਾਲ ਜੋ ਵਾਪਰਿਆ, ਕਿੰਨੀ ਵੱਡੀ ਗਿਣਤੀ 'ਚ ਉਧਾੜੀਆਂ ਗਈਆਂ, ਕਿਡਨੈਪ ਹੋਈਆਂ, ਕਿੰਨੀ ਵੱਡੀ ਗਿਣਤੀ ਦੇ ਵਿੱਚ
ਉਹ ਜਬਰ ਜਨਾਹ ਦਾ ਸ਼ਿਕਾਰ ਹੋਈਆਂ। ਔਰ ਅੰਮ੍ਰਿਤਾ ਪ੍ਰੀਤਮ ਜਿਹੜੀ ਇੱਕ ਯੰਗ ਪੋਇਟੈਸ ਸੀ ਉਸ ਪੀਰੀਅਡ 'ਚ, ਔਰ ਉਹਦੇ ਕਹਿਣ ਮੁਤਾਬਕ ਜਦੋਂ ਉਹ ਖੁਦ ਲਾਹੌਰ ਤੋਂ ਜਲਾਵਤਨੀ ਦੇ ਵਿੱਚ ਨਿਕਲ ਰਹੇ, ਉਹਨੇ ਟ੍ਰੇਨ 'ਚ ਬੈਠ ਕੇ ਜਿਹੜੀ ਨਜ਼ਮ ਲਿਖੀ। ਅੱਜ ਵੀ ਜਦੋਂ ਇਹ ਸਾਰੇ ਦੌਰ, ਅੰਮ੍ਰਿਤਾ ਪ੍ਰੀਤਮ ਦਾ ਬਾਅਦ ਦਾ ਦੌਰ ਕੀ ਹੈ, ਉਹ ਇੰਦਰਾ ਗਾਂਧੀ ਦੀ ਸਹੇਲੀ ਸੀ, ਅਖਲਾਕ ਦਾ ਪੱਖ ਕੀ ਹੈ, ਇਹ ਨਹੀਂ ਹੈ। ਕੁਝ ਜਿਹੜੇ ਕਲਾਸਿਕ ਕੰਮ ਹੁੰਦੇ ਨੇ ਜਿਹੜੇ ਜਿਸ ਪੀਰੀਅਡ, ਉਹ ਉਸ ਪੀਰੀਅਡ ਦੀ ਤਰਜਮਾਨੀ ਕਰਦੇ ਨੇ, ਉਸ ਪੀਰੀਅਡ ਦੇ ਵਿੱਚ ਉਹਨਾਂ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਨੇ। ਤੇ ਜਦੋਂ ਅੰਮ੍ਰਿਤਾ ਪ੍ਰੀਤਮ ਦੀ ਇਹ ਨਜ਼ਮ ਅੱਜ ਵੀ ਕੋਈ ਵੀ ਪੜ੍ਹਦਾ ਕਿਸੇ ਪਾਸਿਓਂ, ਕੋਈ ਗੁਰਮੁਖੀ 'ਚ ਪੜ੍ਹੇ, ਕੋਈ ਸ਼ਾਹਮੁਖੀ 'ਚ ਪੜ੍ਹੇ, ਤੇ ਇੱਕ ਵਾਰ ਪੰਜਾਬੀ ਹੋਣ ਦੇ ਨਾਤੇ ਹਰ ਇੱਕ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਲੱਗਦਾ ਹੈ ਵੀ ਧਰਤੀ ਵਿਹਲੀ ਹੋਏ, ਅਸੀਂ ਵਿੱਚ ਧੱਸ ਜਾਈਏ। ਬੇਸ਼ੱਕ ਉਹ ਉਸ ਦੇ ਲਈ ਜਿਹੜੀ ਬਿੰਬ ਚੁਣਦੀ ਹੈ, ਸਿੰਬਲ ਚੁਣਦੀ ਹੈ, ਉਹ ਵਾਰਿਸ ਸ਼ਾਹ ਨੂੰ ਚੁਣਦੀ ਹੈ, ਕਿਉਂਕਿ ਵਾਰਿਸ ਸ਼ਾਹ ਦਾ ਜਿਹੜਾ ਕਲਾਸਿਕ ਕੰਮ ਹੈ, ਜਿਹੜਾ ਹੀਰ ਜਿਹੜੀ ਵਾਰਿਸ ਸ਼ਾਹ ਨੇ ਲਿਖੀ, ਜਿਸ ਦੇ ਵਿੱਚ ਹੀਰ ਇੱਕ ਸ਼ਾਹਕਾਰ ਹੈ ਹਰ ਪੱਖ ਤੋਂ, ਪੰਜਾਬ ਦੇ ਉਸ ਪੀਰੀਅਡ ਦੇ ਤਹਿਜ਼ੀਬ ਦੇ ਹਰ ਪਾਰਟ ਨੂੰ ਉਹ ਬਿਆਨ ਕਰਦਾ ਹੈ। ਲੇਕਿਨ ਕੁੱਲ ਮਿਲਾ ਕੇ ਜੇ ਉਸ 'ਚ ਚੀਸ ਜਾਂ ਪੀੜ ਦੇਖਣੀ ਹੋਏ ਤੇ ਪੰਜਾਬ ਦੀ ਧੀ ਹੀਰ ਦੀ ਹੈ, ਕਿ ਹੀਰ ਦੇ ਕਿਵੇਂ ਆਪਣੇ ਉਹਦੇ ਨਾਲ ਕੀ ਕਰਦੇ ਨੇ, ਉਹਦਾ ਆਪਣਾ ਹੀ ਚਾਚਾ, ਆਪਣਾ ਹੀ ਦੂਜਾ ਸਮਾਜ ਦਾ ਕੀ ਪਾਰਟ ਹੈ, ਔਰ ਉਹ ਹੀਰ ਦਾ ਇੱਕ ਵਿਕਟਮ ਐਂਗਲ ਪੋਰਟਰੇ ਕਰਦਾ ਹੈ ਵਾਰਿਸ ਸ਼ਾਹ। ਔਰ ਉਸ ਨੂੰ ਹੀ, ਕਿਉਂਕਿ 47 ਦੇ ਵਿੱਚ ਜਦੋਂ ਕਿਹਨੇ ਪਾਰਟੀਸ਼ਨ ਕਰਵਾਈ, ਬ੍ਰਿਟਿਸ਼ ਦਾ ਕੀ ਰੋਲ ਹੈ, ਗਾਂਧੀ, ਨਹਿਰੂ, ਪਟੇਲ, ਜਿਨ੍ਹਾਂ ਜਾਂ ਉਸ ਤੋਂ ਪਹਿਲਾਂ ਲਾਲਾ ਲਾਜਪਤ ਰਾਏ ਜਾਂ ਸਾਵਰਕਰ ਦੀ ਇਹ ਸਾਰੇ ਨੂੰ ਪਾਸੇ ਰੱਖ ਕੇ ਜੇ ਦੇਖੀਏ, ਤੇ ਜਿਹੜੀ ਇੱਕ ਪੰਜਾਬ ਦੀ ਧੀ ਹੈ, ਬੱਚੀ ਹੈ, ਭੈਣ ਹੈ, ਮਾਂ ਹੈ, ਔਰ ਪੰਜਾਬ ਦੀ ਤਹਿਜ਼ੀਬ ਜਿੱਥੇ ਹਰ ਇੱਕ ਨੂੰ ਜਿਹੜਾ ਉਹ ਮਾਣ ਦਿੰਦੀ ਸੀ, ਉਹ ਕਿਵੇਂ ਜਿਹੜੀ ਹੈ ਉਹ ਨੰਗੀ ਹੋ ਜਾਂਦੀ ਹੈ ਤਹਿਜ਼ੀਬ, ਔਰ ਕਿਸ ਕਿਸਮ ਦਾ ਜ਼ਬਰ ਹੁੰਦਾ ਹੈ। ਤੇ ਅੰਮ੍ਰਿਤਾ ਪ੍ਰੀਤਮ ਨੇ ਉਸ ਦੇ ਉੱਤੇ, ਉਹਦੀ ਲੰਬੀ ਨਜ਼ਮ ਹੈ, ਪਰ ਮੈਂ ਜੇ ਉਹਨਾਂ ਭੈਣਾਂ ਨੂੰ, ਬੱਚੀਆਂ ਨੂੰ, ਮਾਵਾਂ ਨੂੰ ਜਿਹੜੀਆਂ ਅਪਮਾਨਿਤ ਹੋਈਆਂ, ਜਿਹੜੀਆਂ ਜ਼ਬਰ ਜਨਾਹ ਦਾ ਸ਼ਿਕਾਰ ਹੋਈਆਂ, ਤੇ ਮੈਂ ਉਹਦੀ ਨਜ਼ਮ ਦਾ ਉਹੀ ਕਪਲੇਟ ਕੋਟ ਕਰਾਂਗਾ ਜਿਹਦੇ 'ਚ ਉਹਨੇ ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੇ ਕਬਰਾਂ ਵਿੱਚੋਂ ਬੋਲ ਤੇ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵਹਿਣ, ਅੱਜ ਲੱਖਾਂ ਧੀਆਂ ਰੋਂਦੀਆਂ ਪਈਆਂ ਵਾਰਿਸ ਸ਼ਾਹ ਨੂੰ ਕਹਿਣ, ਵੇ ਦਰਦਮੰਦਾਂ ਦੇ ਦਰਦੀਆ, ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਹੁਣ ਇਹ ਉਸ ਦਰਦ ਨੂੰ ਬਿਆਨਦੀ ਹੈ। ਔਰ ਇਸੇ ਤਰ੍ਹਾਂ ਲਹਿੰਦੇ ਪੰਜਾਬ ਦੇ ਜਿਹੜੇ ਪੰਜਾਬੀ ਦੇ ਬੜੇ ਜ਼ਬਰਦਸਤ ਸ਼ਾਇਰ ਉਸਤਾਦ ਦਾਮਨ, ਉਹਨਾਂ ਦੀ ਜਿਹੜੇ ਜ਼ਬਰਦਸਤ ਪੋਇਟਰੀ ਕਰਕੇ ਉਹਨਾਂ ਨੂੰ ਉਸਤਾਦ ਦੇ ਨਾਲ ਯਾਦ ਕੀਤਾ ਜਾਂਦਾ ਹੈ। ਉਹਨਾਂ ਨੇ ਇਸ ਦਰਦ ਨੂੰ ਇਵੇਂ ਬਿਆਨਿਆ, ਇਸ ਮੁਲਕ ਦੀ ਵੰਡ ਕੋਲੋਂ ਯਾਰੋ, ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ, ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਹੋ, ਹੋਏ ਅਸੀਂ ਵੀ ਹਾਂ, ਜਿਉਂਦੀ ਜਾਨ ਹੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਹੋ, ਢੋਏ ਅਸੀਂ ਵੀ ਹਾਂ, ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ ਤੇ ਰੋਏ ਅਸੀਂ ਵੀ ਹਾਂ। ਇਹ ਇੱਕ ਦਰਦ ਹੈ ਜਿਹੜਾ ਦੋਨੋਂ ਪਾਸਿਆਂ ਦੇ ਜਿਹੜੇ ਵਿਕਟਮ ਜਿਸ ਹੱਦ ਤੱਕ ਜਿੰਨਾ ਕਹਿਰ ਬੀਤਿਆ, ਔਰ ਇਸੇ ਦੇ ਉੱਤੇ ਜਿਹੜਾ ਹੈ ਪੰਜਾਬੀ ਦੇ ਸ਼ਾਇਰ ਡਾਕਟਰ ਹਰਭਜਨ ਸਿੰਘ, ਉਹਨਾਂ ਨੇ ਵੀ ਉਸ ਪੀੜ ਦਰਦ ਨੂੰ ਬਿਆਨਿਆ, ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ, ਵੇ ਕਾਲਖਾਂ 'ਚ ਤਾਰਿਆਂ ਦੀ ਡੁੱਬ ਗਈ ਸਵੇਰ, ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜਾਂਦ। ਔਰ ਇਸ ਗੱਲ ਦਾ, ਕਿਉਂਕਿ ਇਹ ਬੜਾ ਬਰੂਟਲ ਕਿਲਿੰਗ ਸੀ ਉਸ ਪੀਰੀਅਡ 'ਚ, ਅਜੇ ਫਾਇਰ ਆਰਮਸ, ਹਥਿਆਰ, ਬੰਦੂਕਾਂ ਵਗੈਰਾ ਬਹੁਤ ਘੱਟ ਸੀ, ਔਰ ਉਹ ਜਿਨ੍ਹਾਂ ਕੋਲ ਸੀ ਉਹਨਾਂ ਨੇ ਆਪਣੇ ਡਿਫੈਂਸ ਲਈ ਵਰਤੀਆਂ। ਜਿਹੜਾ ਮਾਰ ਮਰਾਈਆ ਵੀ ਹੋਇਆ, ਕਿਉਂਕਿ ਉਹ ਜ਼ਿਆਦਾ ਟਕਵਿਆਂ ਨਾਲ, ਤਲਵਾਰਾਂ ਨਾਲ, ਬਰਛਿਆਂ ਨਾਲ। ਹੁਣ ਤੁਸੀਂ ਜਦੋਂ ਉਸ ਲੈਵਲ ਦੀ ਬਰੂਟੈਲਿਟੀ ਦੇਖਦੇ ਹੋ ਕਿ ਕਿਵੇਂ ਫੜ ਕੇ ਟੁਕੜੇ, ਔਰ ਕਿਵੇਂ ਉਸ ਨੂੰ, ਔਰ ਫਿਰ ਕੋਈ ਖੂਹਾਂ ਦੇ ਵਿੱਚ ਛਾਲਾਂ ਮਾਰ ਰਹੀਆਂ ਨੇ ਬੀਬੀਆਂ, ਕੋਈ ਜਿਹੜੇ ਨੇ ਉਹਨਾਂ ਨੂੰ ਮਾਰ ਕੇ ਖੂਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਹੈ। ਚਾਰ ਚਫੇਰੇ ਜਿਹੜੀ ਇਨਸਾਨੀ ਮਾਸ ਹੈ, ਉਸ ਦੀ ਦੁਰਗੰਧ ਹੈ, ਸੜਾਂਦ ਹੈ, ਉਸ ਨੂੰ ਬਿਆਨਿਆ, ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ,
ਵੇ ਕਾਲਖਾਂ 'ਚ ਤਾਰਿਆਂ ਦੀ ਡੁੱਬ ਗਈ ਸਵੇਰ, ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜਾਂਦ, ਤੇ ਸੌਂ ਗਏ ਨੇ ਆਦਮੀ ਤੋਂ ਸਖਣੇ ਗਵਾਂਢ। ਵੇ ਸੀਤ ਨੇ ਮੁਆਤੇ ਤੇ ਗਸ਼ ਹੈ ਜ਼ਮੀਨ, ਵੇ ਸੀਨਿਆਂ ਵਿੱਚ ਸੁਨ ਦੋਵੇਂ ਖੂਨ ਤੇ ਸੰਗੀਨ, ਵੇ ਜ਼ਿੰਦਗੀ ਬੇਹੋਸ਼ ਤੇ ਖਾਮੋਸ਼ ਕਾਇਨਾਤ, ਵੇਲਾ ਹੋ ਕੇ ਸੌਂ ਗਿਆ ਹੈ ਲੋਹਾ ਇਸਪਾਤ। ਕਿਉਂਕਿ ਲੋਹੇ ਦੇ ਹੀ ਬਰਛੇ ਤਲਵਾਰਾਂ ਇਸਤੇਮਾਲ ਹੋ ਰਹੇ ਨੇ ਕਿ ਚਾਰ ਚਫੇਰੇ ਕਾਇਨਾਤ ਹੀ ਖਾਮੋਸ਼ ਹੈ, ਔਰ ਸੀਨਿਆਂ ਦੇ ਵਿੱਚ ਇਹ ਜਿਹੜੇ ਨੇ ਉਹ ਉਹਨਾਂ ਦੀ ਪੀੜ ਹੈ। ਵੇ ਸੀਤ ਨੇ ਮੁਆਤੇ ਤੇ ਗਸ਼ ਹੈ ਜ਼ਮੀਨ, ਗਸ਼ ਪਈ ਹੋਈ ਹੈ। ਇਸੇ ਤਰ੍ਹਾਂ ਇਹ ਇੱਕ ਲਿਖਤ ਜਿਹੜੀ ਕਿ ਪ੍ਰੋਫੈਸਰ ਮੋਹਨ ਸਿੰਘ ਜਿਹੜੇ ਪੋਠੋਹਾਰ ਨਾਲ ਸੰਬੰਧਿਤ ਸਨ, ਬੜੀ ਖੂਬਸੂਰਤ ਪੋਇਟਰੀ, ਪੰਜਾਬੀ ਦੇ ਵੱਡੇ ਕਵੀਆਂ ਚੋਂ ਜਾਣੇ ਜਾਂਦੇ ਨੇ, ਉਹਨਾਂ ਨੇ ਵੀ ਇਸ ਦਰਦ ਨੂੰ ਬਿਆਨਦਿਆਂ ਉਸ ਨੇ ਬਾਬਾ ਨਾਨਕ ਉਹਨਾਂ ਨੂੰ ਜਿਹੜਾ ਹੈ ਉਹਨਾਂ ਤੱਕ ਜਿਹੜਾ ਆਪਣੀ ਅਰਜ਼ ਕੀਤੀ, ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ, ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ, ਕਲਯੁਗ ਹੈ ਰਥ ਅਗਨ ਦਾ ਤੂੰ ਆਪ ਆਖਿਆ, ਮੁੜ ਕੂੜ ਉਸ ਰੱਬ ਦਾ ਰਥਵਾਨ ਹੋ ਗਿਆ, ਉਹ ਝੁੱਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ, ਉੱਡ ਕੇ ਸਾਡਾ ਆਲਣਾ ਕੱਖ ਕਾਨ ਹੋ ਗਿਆ, ਇੱਕ ਪਾਸੇ ਪਾਕੀ ਪਾਕਿਸਤਾਨ ਹੋ ਗਿਆ, ਇੱਕ ਪਾਸੇ ਹਿੰਦੁਸਤਾਨ ਹੋ ਗਿਆ। ਹੁਣ ਇਹ ਬੇਸ਼ੱਕ ਪ੍ਰੋਫੈਸਰ ਮੋਹਨ ਸਿੰਘ ਲੈਫਟਿਸਟ ਵਿਚਾਰਧਾਰਾ ਵੱਲ ਝੁਕੇ ਹੋਏ ਸਨ, ਲੇਕਿਨ ਇਹਦੇ ਚੋਂ ਇੱਕ ਸਿਆਸੀ ਮੈਸੇਜ ਵੀ ਨਿਕਲਦਾ ਹੈ ਕਿ ਇਸ ਕਤਲੇਆਮ ਐਥਨਿਕ ਕਲੀਨਜ਼ਿੰਗ ਦੋਨੋਂ ਪਾਸਿਆਂ ਚੋਂ ਇੱਕ ਪਾਸੇ ਤਾਂ ਜਿਹੜਾ ਹੈ ਪਾਕਿਸਤਾਨ ਬਣਦਾ ਹੈ, ਔਰ ਜਦੋਂ ਅੱਜ ਇਹ ਨਾਰਾ ਉਹਨਾਂ ਦੇ ਆਜ਼ਾਦੀ ਜਸ਼ਨਾਂ 'ਚ ਗੂੰਜਦਾ ਹੈ ਕਿ ਪਾਕਿਸਤਾਨ का मतलब क्या, ला इलाहे इल्लल्लाह, सो ਜ਼ਾਹਰ ਹੈ ਕਿ ਇਸਲਾਮ ਤੇ ਬੇਸਡ ਉਹਨਾਂ ਦਾ ਮੁਲਕ ਹੈ। तो इधर ਜਦੋਂ ਉਹਨਾਂ ਨੇ ਕਿਹਾ ਕਿ ਭਾਈ ਇੱਕ ਪਾਸੇ ਪਾਕਿਸਤਾਨ ਹੋ ਗਿਆ, ਇੱਕ ਪਾਸੇ ਹਿੰਦੁਸਤਾਨ ਹੋ ਗਿਆ ਜਿਹੜੇ ਨੇ, ਔਰ ਅਸੀਂ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਮਾਰ ਚੱਲੀ, ਜ਼ਿਆਦਾ ਇਸ ਲਈ ਹਾਲਾਂ ਜੇ ਕਿਲਿੰਗਸ ਜਾਂ ਦੂਸਰਾ ਹਾਲਾਂ ਇਹ ਵੀ ਇੱਕ ਅਫਸੋਸਨਾਕ ਪਾਰਟ ਹੈ ਕਿ ਅਸੀਂ ਇਸ ਦੁਖਦ ਚੈਪਟਰ ਨੂੰ ਡਿਸਕਸ ਕਰਦੇ ਹਾਂ ਵੀ ਜੇ ਗਿਣਤੀਆਂ ਮਿਣਤੀਆਂ ਦੇ ਵਿੱਚ ਪਈਏ, ਤੇ ਵੈਸੇ ਇਸ ਦੇ ਉੱਤੇ ਜਿਸ ਕਿਸਮ ਦੀ ਇਹ ਸਾਰੀ ਪੀੜ ਹੈ, ਜਿਹੜੀਆਂ 4 ਫਿਲਮਾਂ ਜਿਨ੍ਹਾਂ ਨੇ ਨਹੀਂ ਦੇਖੀਆਂ ਅਸੀਂ ਉਹ ਰਿਕਮੈਂਡ ਵੀ ਕਰਾਂਗੇ, 4 ਇਧਰਲੀਆਂ ਭਾਰਤ ਵਾਲੇ ਪਾਸੇ, ਇੱਕ ਪਾਕਿਸਤਾਨ ਦੀ ਕਰਤਾਰ ਸਿੰਘ ਜਿਹੜੇ 60ਵਿਆਂ ਦੇ ਵਿੱਚ ਆਈ, ਔਰ ਉਹ ਸਾਡਾ ਥੋੜ੍ਹਾ ਬਹੁਤ ਜੇ ਇਹ ਬਚਿਆ ਇਖਲਾਕ ਹੈ, ਕਰਤਾਰ ਸਿੰਘ ਫਿਲਮ ਜਿਹੜੀ ਹੈ ਪਾਕਿਸਤਾਨ ਦੀ ਇੰਟਰਨੈਟ 'ਤੇ ਅਵੇਲੇਬਲ ਹੈ, ਉਹ ਉਹਨੂੰ ਰਿਪਰੈਜ਼ੈਂਟ ਕਰਦਾ। ਪਰ ਜਿਸ ਕਿਸਮ ਦੀ ਪੀੜ ਹੰਡਾਈ ਉਹਨਾਂ ਦੇ ਵਿੱਚ, ਸਭ ਤੋਂ ਪਹਿਲੀ ਫਿਲਮ ਜਿਸ ਦੇ ਬਲਰਾਜ ਸਾਹਨੀ ਨੇ ਉਹਦੇ 'ਚ ਰੋਲ ਪਲੇ ਕੀਤਾ ਸੀ, ਗਰਮ ਹਵਾ, ਔਰ ਇਸਮਤ ਚੁਗਤਾਈ ਦੀ ਉਹ ਲਿਖਤ ਸੀ, ਬਲਰਾਜ ਸਾਹਨੀ ਦਾ ਕਿਰਦਾਰ, ਸਕ੍ਰਿਪਟ ਰਾਈਟਿੰਗ ਕੈਫੇ ਆਜ਼ਮੀ ਦੀ, ਔਰ ਉਹ ਬਿਆਨ ਕਰਦੀ ਸੀ ਕਿ ਜਦੋਂ ਇਹ ਨਫ਼ਰਤ ਦੀ ਹਵਾ ਜਦੋਂ ਗਰਮ ਹੋ ਜਾਂਦੀ ਹੈ, ਉਸ 'ਚ ਨਫ਼ਰਤ ਹੁੰਦੀ ਹੈ ਤੇ ਗੱਲ ਕਿਸ ਪਾਸੇ ਜਾਂਦੀ ਹੈ। ਔਰ ਦੂਸਰਾ ਅੱਜ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ ਹਿੰਦੂ ਤਵੀਆਂ ਕੋਲ, ਇਹ ਤਮਸ ਜਿਹੜੀ ਸੀਰੀਅਲ ਰੂਪ ਦੇ ਵਿੱਚ ਵੀ ਸੀ, ਭੀਸ਼ਮ ਸਾਹਨੀ ਬਲਰਾਜ ਸਾਹਨੀ ਦਾ ਛੋਟਾ ਭਰਾ ਜਿਹੜਾ ਹਿੰਦੀ ਦਾ ਵੱਡਾ ਕਹਾਣੀਕਾਰ ਵੀ ਸੀ, ਉਹਦੀ ਲਿਖਤ ਸੀ। ਔਰ ਜਿਉਂ ਹੀ ਕਿਉਂਕਿ ਇਸ ਨਫ਼ਰਤ ਦੇ ਵਿੱਚ RSS ਨੇ ਵੀ ਵੱਡਾ ਰੋਲ ਅਦਾ ਕੀਤਾ ਹੋਇਆ, ਔਰ ਤਮਸ ਦੇ ਵਿੱਚ ਜਿਹੜਾ TV ਸੀਰੀਅਲ 'ਚ ਵੀ ਚੱਲ ਰਿਹਾ ਸੀ, RSS ਦਾ ਰੋਲ ਬਿਆਨਿਆ ਸੀ। ਔਰ ਉਹਨਾਂ ਜ਼ਮਾਨਿਆਂ 'ਚ ਹਿੰਦੂ ਤਵੀਆਂ ਨੇ ਜਿਹੜੇ ਭਾਰਤੀ ਦੂਰਦਰਸ਼ਨ ਦੇ ਸਟੂਡੀਓਜ਼ 'ਤੇ ਅਟੈਕ ਕੀਤੇ ਕਿ ਦੂਜੇ ਤੀਜੇ ਇਹਨੂੰ ਬੰਦ ਕਰਾਇਆ ਜਾਏ, ਔਰ ਦੂਸਰਾ ਔਰ ਬੰਦ ਹੋ ਵੀ ਗਿਆ ਸੀ। ਲੇਕਿਨ ਤਮਸ ਫਿਲਮ ਦੇ ਰੂਪ ਦੇ ਵਿੱਚ ਇਹ pre-47 ਦਾ ਹੀ ਪੀਰੀਅਡ ਜਦੋਂ, ਔਰ ਇਹਦੇ 'ਚ ਜ਼ਿਆਦਾ ਉਹੀ ਨਫ਼ਰਤ ਦੀ ਆ, ਕਿਉਂਕਿ ਲਹਿੰਦੇ ਪੰਜਾਬ ਨਾਲ ਹੀ ਭੀਸ਼ਮ ਸਾਹਨੀ ਔਰ ਬਲਰਾਜ ਸਾਹਨੀ ਉੱਥੋਂ ਨਾਲ ਹੀ ਸੰਬੰਧਿਤ ਸੀ, ਪੋਠੋਹਾਰ ਰੀਜਨ ਨਾਲ ਵੀ। ਸੋ ਇਸ ਦੇ ਵਿੱਚ ਇਹ ਕਹਾਣੀ ਫਿਰ ਜਦੋਂ ਅਸੀਂ ਅੰਮ੍ਰਿਤਾ ਪ੍ਰੀਤਮ ਨੂੰ ਕੋਟ ਕੀਤਾ, ਔਰ ਇਸ ਦੇ ਹੀ ਨਾਵਲ 'ਤੇ ਬੇਸਡ ਪਿੰਜਰ ਅੰਮ੍ਰਿਤਾ ਪ੍ਰੀਤਮ ਦੀ ਲਿਖਤ ਸੀ, ਉਸ ਦੇ ਉੱਤੇ ਬੇਸਡ ਫਿਲਮ ਵੀ ਬਣੀ, ਜਿਸ ਨੂੰ ਕਾਫੀ ਜਿਹੜਾ ਉਹ ਅਵਾਰਡ ਵਗੈਰਾ ਤਾਂ ਮਿਲੇ। ਹਾਲਾਂਕਿ ਇਸ ਕਿਸਮ ਦੀਆਂ ਜਿਹੜੀਆਂ ਕਲਾਸਿਕ ਫਿਲਮਾਂ ਨੇ ਉਹ ਬਾਕਸ ਆਫਿਸ ਹਿੱਟ ਤਾਂ ਨਹੀਂ ਹੁੰਦੀਆਂ, ਪਰ ਇੱਕ ਬੇਸ਼ੱਕ ਖੁਸ਼ਵੰਤ ਸਿੰਘ ਬਾਰੇ ਸਾਡੀ ਡਿਫਰੈਂਟ ਰਾਏ ਵੀ ਹੋਏ, ਲੇਕਿਨ ਉਸ ਦਾ
ਲਿਖਤ ਪਹਿਲਾਂ ਨਾਵਲ ਰੂਪ ਦੇ ਵਿੱਚ ਉਹਨੇ ਲਿਖਿਆ ਟ੍ਰੇਨ ਟੂ ਪਾਕਿਸਤਾਨ। ਇਹ ਦੋਨੋਂ ਪਾਸਿਆਂ ਦੀ ਅਸੀਂ ਇਸ ਵੇਲੇ ਕਿਸੇ ਜਿਹੜੀ ਆ ਬਲੇਮ ਗੇਮ 'ਚ ਨਹੀਂ ਜਾਣਾ ਚਾਹੁੰਦੇ ਕਿ ਕਿਹਨੇ ਪਹਿਲਾਂ ਕੀਤਾ ਤੇ ਕਿਹਨੇ ਪਿੱਛੋਂ ਕੀਤਾ, ਪਰ ਗੱਲ ਬਿਲਕੁਲ ਸਾਫ਼ ਹੈ ਕਿ ਪੰਜਾਬ ਨੇ ਆਪਣੀ ਸੁੱਧ ਬੁੱਧ ਗਵਾਈ, ਅਸੀਂ ਆਪਣੀ ਤਹਿਜ਼ੀਬ ਦਾ ਪੱਲਾ ਛੱਡਿਆ, ਅਸੀਂ ਬਿਲਕੁਲ ਨਫ਼ਰਤ ਦੇ ਵਿੱਚ ਝੁਲਸੇ ਔਰ ਉਸ ਚੋਂ ਨਿਕਲਿਆ ਕਿ ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਹ ਅਸੀਂ ਲਹੂ ਨਾਲ ਭਰ ਦਿੱਤੀ। ਖਾਲੀ ਸਤਲੁਜ ਬਿਆਸ ਤੇ ਰਾਵੀ ਵੀ ਨਹੀਂ ਰਹਿਣ ਦਿੱਤਾ, ਘੱਟ ਇਧਰਲਿਆਂ ਨੇ ਵੀ ਨਹੀਂ ਕੀਤੀ, ਘੱਟ ਉਧਰਲਿਆਂ ਨੇ ਵੀ ਨਹੀਂ ਕੀਤੀ, ਪਰ ਕੌਣ ਵਿਕਟਮ ਬਣਿਆ? ਕਾਮਨ ਬੰਦਾ। ਸੋ ਅਸੀਂ ਸਮਝਦੇ ਹਾਂ, ਬੇਸ਼ੱਕ ਅਸੀਂ ਇਸ ਦੇ ਉੱਤੇ ਤਨਕੀਦ ਵੀ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਨੇ ਇਹੀ ਮੌਕਾ ਚੁਣਿਆ ਕਿ ਉਹਨਾਂ ਨੇ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ 16 ਅਗਸਤ ਦਾ ਦਿਨ ਸੀ, ਜਿਸ ਦਿਨ ਉਹਨਾਂ ਲੱਖਾਂ ਲੋਕਾਂ ਦੇ ਲਈ, ਖਾਸ ਤੌਰ ਤੇ ਲੱਖਾਂ ਪੰਜਾਬੀਆਂ ਦੇ ਲਈ, ਹਿੰਦੂ ਸਿੱਖ ਮੁਸਲਮਾਨਾਂ ਦੇ ਲਈ ਜਿਹੜੇ ਵਿਕਟਮ ਸੀ 47 ਦੇ ਇਸ ਪਾਗਲਪਨ ਦੇ ਦੌਰ ਦੇ, ਉਹਨਾਂ ਲਈ ਅਰਦਾਸ ਕੀਤੀ ਗਈ। ਔਰ ਇਸ ਸਭ ਨੂੰ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਦੋਵੇਂ ਪਾਸੇ ਅੰਮ੍ਰਿਤਸਰ 'ਚ ਵੀ ਇੱਕ ਅੱਧਾ ਮਿਊਜ਼ੀਅਮ ਬਣਿਆ ਹੈ, ਦੋਵੇਂ ਪੰਜਾਬਾਂ ਦੇ ਵਿੱਚ ਇਸ ਕਿਸਮ ਦੇ ਸੁਹਿਰਦ ਵੀਰ ਨੇ ਜਿਹੜੇ ਸਾਂਝੀਆਂ ਉਹਨਾਂ ਯਾਦਾਂ ਨੂੰ ਔਰਲ ਹਿਸਟਰੀ ਦੇ ਰੂਪ ਦੇ ਵਿੱਚ ਸਾਂਭ ਰਹੇ ਨੇ, ਜਿਨ੍ਹਾਂ 'ਚ ਪੰਜਾਬੀ ਲਹਿਰ ਦਾ ਇੱਕ ਵੱਡਾ ਰੋਲ ਹੈ ਕਿ ਜਿੱਥੇ ਉਹ ਜਾ ਕੇ ਉਹਨਾਂ ਬਜ਼ੁਰਗਾਂ ਦੇ ਨਾਲ ਜਿਹੜੇ 47 ਦੇ ਵਿੱਚ ਇੱਧਰੋਂ ਉੱਧਰ ਗਏ ਜਾਂ ਉੱਧਰੋਂ ਇੱਧਰ ਆਏ, ਉਹਨਾਂ ਦੀਆਂ ਜਿਹੜੀਆਂ ਦੁਖਦ ਭਰੀਆਂ ਕਹਾਣੀਆਂ ਨੇ, ਉਹ ਇੱਕ ਔਰਲ ਹਿਸਟਰੀ ਵੀ ਹੈ। ਪਰ ਉਸ ਸਭ ਚੋਂ ਜਦੋਂ ਇੱਕ ਸਵਾਲ ਕਨਕਲੂਜਨ 'ਚ ਪੁੱਛਿਆ ਜਾਂਦਾ ਹੈ ਕਿ ਬਾਬਾ ਜੀ, ਕਿਉਂਕਿ ਹੁਣ ਜਿਹੜਾ ਵੀ ਗੱਲ ਕਰ ਰਿਹਾ ਹੈ ਉਹ 80 90 ਕੋਈ 5 ਸਾਲ ਦਾ ਸੀ, ਕੋਈ 15 ਸਾਲਾਂ ਦਾ ਸੀ, ਉਹਨਾਂ ਨੂੰ ਪੁੱਛ ਰਿਹਾ ਕਿ ਬਾਬਾ ਜੀ ਵਕਤ ਅੱਜ ਦਾ ਚੰਗਾ ਹੈ ਕਿ ਉਹ ਵਕਤ ਚੰਗਾ ਸੀ? ਤੇ 99.9% ਦਾ ਇਹੀ ਕਹਿਣਾ ਹੁੰਦਾ ਕਿ ਉਹ ਵਕਤ ਹੁਣ ਕਿੱਥੇ ਮਿਲਣੇ ਨੇ। ਉਹ ਵਕਤ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ, ਸਭ ਕੁਝ ਸਾਡਾ ਸਾਂਝਾ ਸੀ, ਔਰ ਹਰ ਕੋਈ ਇਹ ਰਿਗਰੈਟ ਕਰਦਾ ਕਿ ਕਿੱਥੋਂ ਨਫ਼ਰਤ ਆ ਗਈ, ਕਿਹਨੇ ਪੰਜਾਬ ਦੇ ਪਾਣੀਆਂ 'ਚ ਅੱਗ ਲਾ ਦਿੱਤੀ, ਕਿਹਨੇ ਇਹ ਸਾਰਾ ਨਫ਼ਰਤ ਦਾ ਮਾਹੌਲ ਸਿਰਜਿਆ। ਔਰ ਅਸੀਂ ਨਾ ਸਿਰਫ ਅੱਜ ਦਾ ਪ੍ਰੋਗਰਾਮ ਵੀ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕਰਦੇ ਹਾਂ, ਜਿਹੜੇ ਲੱਖਾਂ ਬੇਗੁਨਾਹ ਹਿੰਦੂ ਸਿੱਖ ਮੁਸਲਮਾਨ ਦੋਵੇਂ ਪਾਸੇ ਉਸ ਸਰਹੱਦ ਦੇ ਉਸ ਦੇ ਉੱਤੇ ਬੜਾ ਸ਼ਾਹਕਾਰ ਜਿਹੜਾ ਇੱਕ ਲਿਖਤ ਜਿਸ ਤੇ ਡਰਾਮੇ ਵੀ ਬਣੇ ਨੇ। ਸਾਦਤ ਹਸਨ ਮੰਟੋ ਜਿਹੜੇ ਕਸ਼ਮੀਰੀ ਓਰੀਜਨ ਦੇ ਲਿਖਾਰੀ ਸਨ, ਜੰਮੇ ਸਮਰਾਲੇ ਦੇ ਨੇੜੇ ਪਿੰਡ 'ਚ ਸੀ, ਰਹੇ ਕਾਫੀ ਅਰਸਾ ਅੰਮ੍ਰਿਤਸਰ, ਉਹਨਾਂ ਨੇ ਇੱਕ ਉਹਨਾਂ ਦਾ ਸ਼ਾਹਕਾਰ ਹੈ ਟੋਬਾ ਟੇਕ ਸਿੰਘ, ਔਰ ਉਹ ਦੱਸਦਾ ਹੈ ਕਿ ਭਾਈ ਇਸ ਨਫ਼ਰਤ ਦੀ ਅੱਗ 'ਚ ਇਹੀ ਨਹੀਂ, ਉਹ ਸਿਨੇਰੀਓ ਬਿਆਨਦੇ ਨੇ ਕਿ ਜਦੋਂ ਵੰਡ ਹੋ ਰਹੀ ਸੀ ਇੱਧਰੋਂ ਕੌਣ, ਫਿਰ ਪਾਗਲਾਂ ਦੀ ਵੰਡ ਵੀ ਹੋਣੀ ਸੀ ਕਿ ਮੈਂਟਲ ਹਸਪੀਟਲ ਲਾਹੌਰ ਹੈ ਜਾਂ ਅੰਮ੍ਰਿਤਸਰ ਹੈ ਕਿ ਜਿਹੜੇ ਹਿੰਦੂ ਸਿੱਖ ਪਾਗਲ ਨੇ ਇੱਧਰ ਭੇਜੋ ਤੇ ਜਿਹੜੇ ਮੁਸਲਮਾਨ ਪਾਗਲ ਨੇ ਉੱਧਰ ਭੇਜੋ। ਤੇ ਉਸ ਜੇਲ੍ਹ ਦੇ ਸਿਨੇਰੀਓ 'ਚ ਟੋਬਾ ਟੇਕ ਸਿੰਘ 'ਚ ਉਹ ਜਿਹੜਾ ਫਿਰ ਉਹਨਾਂ ਨੇ ਇੱਕ ਕਰੈਕਟਰ ਬਿਆਨਿਆ ਕਿ ਅਲਟੀਮੇਟਲੀ ਟੇਕ ਸਿੰਘ ਨਾਂ ਦਾ ਜਿਹੜਾ ਸਿੱਖ ਹੈ, ਟੋਬਾ ਟੇਕ ਸਿੰਘ ਦਾ ਰਹਿਣ ਵਾਲਾ, ਟੋਬਾ ਟੇਕ ਸਿੰਘ ਦਾ ਰਹਿਣ ਵਾਲਾ ਹੈ ਉਹ, ਔਰ ਉਹ ਅਲਟੀਮੇਟਲੀ ਉਹਨੂੰ ਫੈਸਲਾ ਹੁੰਦਾ ਹੈ ਕਿ ਕਿਉਂਕਿ ਸਿੱਖ ਹੈ ਤੇ ਇੱਧਰ ਭੇਜਣਾ ਹੈ, ਤੇ ਉਹ ਰਜਿਸਟ ਕਰਦਾ, ਉਹ ਕਹਿੰਦਾ ਵੀ ਨਾ ਹਿੰਦੁਸਤਾਨ ਨਾ ਪਾਕਿਸਤਾਨ, ਟੋਬਾ ਟੇਕ ਉਹਦੇ ਕਾਫੀ ਕਲਾਸਿਕ ਅੰਦਾਜ਼ 'ਚ ਹੈ। ਫਿਰ ਵੀ ਉਹਨੂੰ ਜਿਹੜਾ ਉਹ ਲਿਆ ਕੇ ਜਦੋਂ ਸਰਹੱਦ ਦੇ ਉੱਤੇ ਵਾਹਗਾ ਬਾਰਡਰ ਦੇ ਉੱਤੇ ਲਿਆਂਦੇ ਨੇ ਔਰ ਅੱਗੋਂ ਕਾਗਜ਼ ਪੱਤਰਾਂ ਦੇ ਰਾਹੀਂ ਉਹਨੂੰ ਹਵਾਲੇ ਕੀਤਾ ਜਾਣਾ, ਤੇ ਉਹ ਉੱਥੇ ਹੀ ਜਦੋਂ ਸਵੇਰੇ ਦੇਖਦੇ ਨੇ ਤਾਂ ਉਹਦੀ ਲਾਸ਼ ਠੰਡੀ ਹੋਈ ਹੈ, ਉਹ ਸਰਹੱਦ ਦੀ ਉਸ ਲਾਈਨ ਦੇ ਉੱਤੇ ਪਿਆ। ਸੋ ਮੈਂ ਇਹ ਵੀ ਰਿਕਮੈਂਡ ਕਰਾਂਗਾ ਵੀ ਟੋਬਾ ਟੇਕ ਸਿੰਘ ਵੀ ਜਿਹੜਾ ਉਸ ਪੇਨ ਨੂੰ ਬਿਆਨਦਾ ਹੈ। ਸੋ ਅਸੀਂ ਅੱਜ ਦਾ ਪ੍ਰੋਗਰਾਮ ਉਹਨਾਂ ਸਾਰੇ ਜਿਹੜੇ ਬੇਗੁਨਾਹ ਮਾਰੇ ਗਏ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।